यूएस इमीग्रेशन का होवे किसी भी तरीके का काम। कॉल अटर्नी जेटेड कहना 415 909 0503। मनजीत सिंह कुलार, अवतार सिंह मंजिल क्लोविस, सतनाम सिंह सनी परेवाल, अमरजीत सिंह दोसांझ यूनिवर्सिटी, लखवीर सिंह समरा टैक्सिस, गुरमेल सिंह लद्दड़ बेकरसफील्ड, अमरजीत सिंह स्टॉकटन, सरबजीत सिंह तूर न्यू जर्सी, गरेवाल ट्रैवल सर्विसेज यूनिवर्सिटी, टैक्स पेरोल वीज़ा OCI कार्ड पासपोर्ट ਦੀਆਂ सर्विसेज ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਹਰਜੀਤ ਸਿੰਘ ਲੈਥਰੋਪ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ 888-888-9914। ਇਸ ਦੇ ਨਾਲ ਹਰਨੇਕ ਸਿੰਘ ਪਾਬਲਾ, ਰੈਂਟਨ, ਵਾਸ਼ਿੰਗਟਨ ਤੋਂ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਇਲੈਕਸ਼ਨ ਦਾ ਜਿਹੜਾ ਹੋਣੀ ਆ ਉਹਦੇ ਸਬੰਧ ਦੇ ਵਿੱਚ ਕੈਂਪੇਨ ਕਰ ਰਹੇ ਆ ਧੜਾ ਧੜ ਪੂਰੇ ਜ਼ੋਰ ਸ਼ੋਰ ਦੇ ਨਾਲ। ਪਰ ਜਿਹੜੀਆਂ 7 ਸਟੇਟਾਂ ਹੈਗੀਆਂ ਜਿਨ੍ਹਾਂ ਨੇ ਡਿਸਾਈਡ ਕਰਨਾ ਵੀ ਅਗਲਾ ਪ੍ਰੈਜ਼ੀਡੈਂਟ USA ਦਾ ਕੌਣ ਹੋਊਗਾ, ਉੱਥੇ ਪੂਰੀ ਡੈਡ ਹੀਟ ਆ, ਬਿਲਕੁਲ ਨੈਕ ਟੂ ਨੈਕ ਜਿਹੜੇ ਆ ਚੱਲ ਰਹੇ ਹੈਗੇ ਆ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਹੋਣਾ ਦੀ ਥੋੜੀ ਜਿਹੀ ਐਰੀਜ਼ੋਨਾ ਦੇ ਵਿੱਚ ਜਿਹੜੀ ਆ ਤਾਕਤ ਵਧੀ ਹੈਗੀ ਆ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੋਣਾ ਦੀ ਜਿਹੜੀ ਤਾਕਤ ਆ ਉਹ ਜਾਰਜੀਆ ਦੇ ਵਿੱਚ ਵਧੀ ਹੈਗੀ ਹੈ। ਪੋਸਟ ਸ਼ਾਰ ਸਕੂਲ ਸਰਵੇ ਆ ਜੋ ਲੇਟੈਸਟ ਆਏ ਆ, ਇਹ ਵਾਸ਼ਿੰਗਟਨ ਪੋਸਟ ਨੇ ਅੱਜ ਇਹ ਸਟੋਰੀ ਜੋ ਆ ਰਨ ਕੀਤੀ ਹੈਗੀ ਆ। 5000 ਦੇ ਕਰੀਬ ਜਿਹੜੇ ਰਜਿਸਟਰ ਵੋਟਰਸ ਆ ਜਿਨ੍ਹਾਂ ਦਾ ਸਰਵੇ ਕੀਤਾ ਗਿਆ, ਕਹਿੰਦੇ 47% ਇਹ ਕਹਿ ਰਹੇ ਆ ਵੀ ਅਸੀਂ ਕਮਲਾ ਹੈਰਿਸ ਨੂੰ ਸਪੋਰਟ ਕਰਾਂਗੇ ਤੇ 47% ਇਹ ਕਹਿ ਰਹੇ ਆ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਨੂੰ ਸਪੋਰਟ ਕਰਾਂਗੇ। ਜਿਹੜੇ ਲਾਈਕਲੀ ਵੋਟਰਸ ਆ ਉਹਨਾਂ ਦੇ ਵਿੱਚ 49% ਹੈਰਿਸ ਦੇ ਲਈ, 48% ਟਰੰਪ ਹੋਣਾ ਦੇ ਲਈ ਹੈਗੇ ਆ। ਪਹਿਲਾ ਜਿਹੜਾ ਮੈਂ ਦੱਸਿਆ ਸੀ ਉਹ ਰਜਿਸਟਰਡ ਵੋਟਰ ਦੇ ਵਿੱਚ ਸੀ। ਸੋ ਜਿਹੜਾ ਮੁਕਾਬਲਾ ਆ ਬੜਾ ਫਸਮਾ ਜਿਹੜਾ ਇਸ ਵੇਲੇ ਚੱਲ ਰਿਹਾ ਹੈਗਾ। ਜਿਹੜੇ ਯੰਗ ਰਜਿਸਟਰਡ ਵੋਟਰਸ ਹੈਗੇ ਆ ਉਹ ਹਜੇ ਵੀ ਅਨਕਮਿਟਡ ਆ। 43% ਜੋ 18 ਤੋਂ ਲੈ ਕੇ 25 ਸਾਲ ਦੇ ਉਮਰ ਦੇ ਆ ਉਹ ਅਨਕਮਿਟਡ ਹੈਗੇ ਆ। ਸੋ ਨੌਨ ਵਾਈਟ ਵੋਟਰਸ ਜੋ ਆ ਉਹ ਵੀ ਅਨਕਮਿਟਡ ਹੈਗੇ ਆ, ਲਗਭਗ 34% ਦੇ ਕਰੀਬ। ਸੋ ਹਜੇ ਤੱਕ ਜਿਹੜਾ ਡਿਸਾਈਡ ਨਹੀਂ ਹੋ ਰਿਹਾ। ਐਰੀਜ਼ੋਨਾ ਦਾ ਜੇ ਦੱਸਦੇ ਜਾਈਏ, ਹੈਰਿਸ ਉਹਨਾਂ ਦੇ 49% ਤੇ ਟਰੰਪ ਉਹਨਾਂ ਦੇ 48, ਤੇ ਜਾਰਜੀਆ ਦੇ ਵਿੱਚ ਹੈਰਿਸ ਉਹਨਾਂ ਦੇ 46 ਤੇ ਟਰੰਪ ਉਹਨਾਂ ਦੇ 49, ਤੇ ਮਿਸ਼ੀਗਨ ਦੇ ਵਿੱਚ ਹੈਰਿਸ 51, ਟਰੰਪ 47। ਸੋ ਇਸ ਹਿਸਾਬ ਦੇ ਨਾਲ ਚੱਲ ਰਹੇ ਆ। ਵਿਸਕੌਨਸਨ ਦੇ ਵਿੱਚ ਵੀ ਜਿਹੜੀ ਆ ਹੈਰਿਸ ਹੋਣੀ 50 ਤੇ ਟਰੰਪ ਹੋਣੀ 47। ਸੋ ਕਾਫੀ ਫਸਵੀਂ ਜਿਹੜੀ ਟੱਕਰ ਆ ਰਾਜਕਨਵੀਰ ਸਿੰਘ ਜੀ ਇਹ ਚੱਲ ਰਹੀ ਹੈਗੀ। ਬਿਲਕੁਲ ਹਰਜੋਤ ਸਿੰਘ ਜੀ, ਜੇ ਆંકੜਿਆਂ ਦੇ ਉੱਤੇ ਇਹਨਾਂ ਨੂੰ ਸੱਚ ਮੰਨ ਕੇ ਜਿਹੜਾ ਉਹ ਚੱਲੀਏ ਤਾਂ ਆਪਾਂ ਇਹ ਕਹਿੰਦੇ ਆ। ਬਾਕੀ ਬਹੁਤ ਵਾਰੀ ਇੱਦਾਂ ਵੀ ਹੋਇਆ ਵੀ ਇਹਨਾਂ ਦੀਆਂ ਜਿਹੜੀਆਂ ਕਿਆਸ ਰਹੀਆਂ ਆ ਜਾਂ ਇਹਨਾਂ ਦੇ ਦੁਆਰਾ ਕੀਤੀਆਂ ਗਈਆਂ ਜਿਹੜੀਆਂ ਭਵਿੱਖਬਾਣੀਆਂ ਆ ਇਹ ਗਲਤ ਵੀ ਹੋਈਆਂ ਆ। ਇਹ ਕੋਈ ਨਵੀਕਲੀ ਗੱਲ ਜਿਹੜੀ ਉਹ ਨਹੀਂ ਵੀ ਹੋਊਗੀ। ਪਰ ਹਾਲ ਦੀ ਘੜੀ ਦੋਨਾਂ ਹੀ ਧਿਰਾਂ ਦੀ ਐਨਰਜੀ, ਊਰਜਾ ਤੇ ਨਾਲ ਦੇ ਨਾਲ ਜਿਹੜੀ ਮਾਹਿਕ ਆਰਥਿਕ ਜਿਹੜੀ ਸ਼ਕਤੀ ਆ ਉਹ ਇਸ ਪਾਸੇ ਵੱਲ ਨੂੰ ਲੱਗੀ ਆ ਵੀ ਕਿਸੇ ਨਾ ਕਿਸੇ ਤਰੀਕੇ ਆਪਣੇ ਜਿਹੜੇ ਵੋਟਰਸ ਆ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਭੁਗਤਾ ਲਿਆ ਜਾਵੇ ਤਾਂ ਜੋ ਉਹਨਾਂ ਨੂੰ ਇਵੈਂਚੁਅਲੀ ਪ੍ਰੈਜ਼ੀਡੈਂਟ ਬਣਨ ਦਾ ਮੌਕਾ ਮਿਲੇ। ਡੋਨਲਡ ਟਰੰਪ ਦੂਜੀ ਵਾਰ ਜਿਹੜੇ ਉਹ ਪ੍ਰੈਜ਼ੀਡੈਂਟ ਬਣਨ ਦੀ ਫਿਰਾਕ ਦੇ ਵਿੱਚ ਨੇ ਤੇ ਕਮਲਾ ਹੈਰਿਸ ਪਹਿਲੀ ਵਾਰ ਜਿਹੜੀ ਉਹ ਪ੍ਰੈਜ਼ੀਡੈਂਟ ਬਣਨ ਦੀ ਫਿਰਾਕ ਦੇ ਵਿੱਚ ਆ। ਸੋ ਬਹੁਤ ਹੀ ਸਲਿਮ ਲੀਡ ਆ, ਜਿੱਦਾਂ ਹਰਜੋਤ ਸਿੰਘ ਜੀ ਨੇ ਆંકੜੇ ਜਿਹੜੇ ਆਪਣੇ ਨਾਲ ਸਾਂਝੇ ਜਿਹੜੇ ਉਹ ਕੀਤੇ ਆ। ਇਹਦੇ ਵਿੱਚ ਕਹਿ ਲਓ ਵੀ ਵਾਲ ਮਾਤਰ ਦਾ ਹੀ ਜਿਹੜਾ ਉਹ ਫਰਕ ਰਹਿ ਗਿਆ ਆ ਤੇ ਇਹਨਾਂ ਨੂੰ ਵੀ ਪਤਾ ਨਹੀਂ ਲੱਗ ਰਿਹਾ। ਦਿਨ ਰਾਤ ਜਿਹੜੀਆਂ ਦੋਨੋਂ ਹੀ ਕੈਂਪੇਨਸ ਵਾਲੇ ਜਿਹੜੇ ਉਹ ਮਿਹਨਤਾਂ ਆਪਣੀ ਪੱਧਰ ਦੇ ਉੱਤੇ ਕਰ ਰਹੀਆਂ ਤੇ ਨਾਲ ਇੱਕ ਦੇ ਉੱਤੇ ਜਿਹੜੇ ਆ ਤੌਹਮਤਾਂ ਵੀ ਲਾਉਂਦੇ ਆ। ਇੱਕ ਜਣਾ ਕਹੀ ਜਾਂਦਾ ਵੀ ਉਹਨੇ ਕੈਂਸਲ ਕਰਤੀਆਂ ਆਪਣੀਆਂ ਇੰਟਰਵਿਊਜ਼, ਉਹਨੇ ਆਪਣੇ ਕੈਂਪੇਨ ਦੀਆਂ ਜਿਹੜੀਆਂ ਆ ਉਹ ਚੀਜ਼ਾਂ ਜਿਹੜੀਆਂ ਉਹ ਕੈਂਸਲ ਕਰਤੀਆਂ। ਪਰ ਜਿਹੜਾ ਹੁਣ ਦੇਖਦੇ ਆ ਵੀ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈਗਾ ਆ। ਸੋ ਲੈਟਸ ਸੀ। ਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਨਾਲ ਇਹ ਵੀ ਦੱਸਦੇ ਜਾਈਏ, ਹਰ ਇੱਕ ਜਿਹੜੇ ਵੀ ਉਹਨਾਂ ਦੇ ਜਾਣਕਾਰ ਆ ਜਾਂ ਜਿਹੜੇ ਵੀ ਉਹਨਾਂ ਦੇ ਚਾਹੁਣ ਵਾਲੇ ਆ ਉਹ ਇਸ ਮੌਕੇ
ਆਪਣੇ ਪੱਧਰ ਦੇ ਉੱਤੇ ਜਿਹੜੀ ਉਹ ਢਿੱਲ ਲਾ ਰਹੇ ਆ। AI ਦੀ ਵੀ ਜਿਹੜੀ ਉਹ ਪੂਰੀ ਵਰਤੋਂ ਜਿਹੜੀ ਇਸ ਇਲੈਕਸ਼ਨ ਦੇ ਵਿੱਚ ਕੀਤੀ ਜਾ ਰਹੀ ਆ। ਟਰੰਪ ਉਹਨਾਂ ਨੇ ਰੀਸੈਂਟਲੀ ਇੱਕ ਟਵੀਟ ਜਿਹੜਾ ਕੀਤਾ ਸੀ, ਜਿਸ 'ਚ ਟੇਲਰ ਸਵਿਫਟ ਉਹਨਾਂ ਨੂੰ ਐਂਡੋਰਸ ਕਰਦੀ ਹੋਈ ਜਿਹੜੀ ਉਹ ਦਿਖਾਈ ਗਈ ਹੈ, ਜਦ ਕਿ ਟੇਲਰ ਸਵਿਫਟ ਨੇ ਕਮਲਾ ਹੈਰਿਸ ਨੂੰ ਐਂਡੋਰਸ ਕੀਤਾ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਟੇਲਰ ਸਵਿਫਟ ਨੇ ਆਪਣੇ ਪੱਧਰ ਦੇ ਉੱਤੇ ਇੱਕ ਹੋਰ ਉਸ ਨੂੰ ਬਿਆਨ ਵੀ ਜਿਹੜਾ ਉਹ ਦੇਣਾ ਪਿਆ। ਪਹਿਲਾਂ ਕੀ ਹੁੰਦਾ ਸੀ ਹਰਜੋਤ ਸਿੰਘ ਜੀ, ਜਦੋਂ ਬਾਹਰਲੇ ਮੁਲਕ ਦੇ ਜਾਂ ਟੈਲੀਗ੍ਰਾਮ ਦੇ ਉੱਤੇ ਜਾਂ ਟਵਿੱਟਰ ਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਸੀ ਤੇ ਉਹ ਅੰਗਰੇਜ਼ੀ ਵਿੱਚ ਬਹੁਤ ਗਲਤੀਆਂ ਕਰਦੇ ਸੀਗੇ। ਹੁਣ ਚੈਟ GPT ਤੇ AI ਦੀ ਮਦਦ ਦੇ ਨਾਲ ਇਹ ਦੇਖਿਆ ਜਾ ਰਿਹਾ ਵੀ ਜਿਹੜਾ ਵੀ ਪ੍ਰੋਪੇਗੈਂਡਾ ਬਣਾਇਆ ਜਾ ਰਿਹਾ ਆ ਕਿਸੇ ਦੇ ਵੀ ਉਲਟ, ਉਸ ਦੇ ਵਿੱਚ AI ਦੀ ਵਰਤੋਂ ਕਰਕੇ ਇੰਗਲਿਸ਼ ਵਧੀਆ ਲਿਖੀ ਜਿਹੜੀ ਉਹ ਜਾ ਰਹੀ ਆ ਤੇ ਆਮ ਲੋਕਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਉਸ ਨੂੰ ਡਿਸਟਿੰਗੁਇਸ਼ ਕਰਨ ਦੇ ਲਈ, ਉਹ ਬਾਕੀਆਂ ਦੇ ਨਾਲੋਂ ਜਿਹੜੀ ਉਹ ਵੱਖਰੀ ਪਛਾਣਨ ਦੇ ਲਈ। ਜਿਹੜੇ ਨਾਨ ਅਮਰੀਕਨਸ ਆ ਉਹ ਅਮਰੀਕਨ ਬਣ ਕੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਆਪਣੇ ਜਿਹੜੇ ਵਿਚਾਰ ਜਿਹੜੇ ਉਹ ਦੇ ਰਹੇ ਆ, ਜਿਸ ਦੇ ਨਾਲ ਉਹ ਆਪਣੇ ਵੋਟਰਸ ਨੂੰ ਇੱਕ ਪਾਸੇ ਨੂੰ ਸਵੇ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਧਰ ਈਲਨ ਮਸਕ ਨੇ ਜਿਹੜਾ ਬੀਤੇ ਆਪਾਂ ਵੀਕ ਦੇ ਵਿੱਚ ਗੱਲ ਕੀਤੀ ਸੀ ਵੀ $1 ਮਿਲੀਅਨ ਉਹਨੇ ਰੋਜ਼ਾਨਾ ਦੇਣਾ ਹੈ ਰਜਿਸਟਰਡ ਵੋਟਰਸ ਨੂੰ ਜਿਹੜਾ ਪਟੀਸ਼ਨ ਸਾਈਨ ਕਰੂਗਾ। ਕਈ ਐਕਸਪਰਟ ਮੰਨਦੇ ਆ ਵੀ ਈਲਨ ਮਸਕ ਦਾ ਇਹ ਜਿਹੜਾ $1 ਮਿਲੀਅਨ ਦਾ ਗਿਵ ਅਵੇ ਆ ਰਜਿਸਟਰਡ ਵੋਟਰਸ ਨੂੰ, ਇਹ ਇਲੀਗਲ ਜਿਹੜਾ ਉਹ ਹੋ ਸਕਦਾ ਹੈ। ਡੋਨਲਡ ਟਰੰਪ ਦੇ ਹੱਕ ਦੇ ਵਿੱਚ ਪੂਰੀ ਤਰ੍ਹਾਂ ਨਿੱਤਰ ਕੇ ਈਲਨ ਮਸਕ ਜਿਹੜਾ ਟੈਕ ਬਿਲੀਅਨਰ ਆ ਉਹ ਆਇਆ ਹੈਗਾ ਆ। ਆਪ 70 ਤੋਂ ਵੱਧ ਮਿਲੀਅਨ ਡਾਲਰ ਈਲਨ ਮਸਕ ਨੇ ਆਲਰੇਡੀ ਜਿਹੜੇ ਟਰੰਪ ਕੈਂਪੇਨ ਨੂੰ ਦੇਣ ਦੀ ਗੱਲ ਆਖੀ ਆ। ਤੇ ਉਧਰ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਫਸਟ ਤੇ ਸੈਕੰਡ ਅਮੈਂਡਮੈਂਟ ਦੀਆਂ ਪਟੀਸ਼ਨਸ ਸਾਈਨ ਕਰਨ ਦੇ ਉੱਤੇ $100 ਦੇਣ ਦੀ ਜਿਹੜੀ ਗੱਲ, ਤੇ ਕੁੱਲ ਮਿਲਾ ਕੇ $1 ਮਿਲੀਅਨ ਰੋਜ਼ਾਨਾ ਜਿਹੜਾ ਆ ਰੈਂਡਮਲੀ ਲੋਕਾਂ ਨੂੰ ਜਿਹੜੇ ਪਟੀਸ਼ਨ ਸਾਈਨ ਕਰਦੇ ਆ ਦੇਣ ਦੀ ਗੱਲ ਜਿਹੜੀ ਉਹ ਕੀਤੀ ਆ। ਤੇ ਇਹ ਹੈਰਿਸਬਰਗ ਪੈਂਸਿਲਵੇਨੀਆ ਦੇ ਵਿੱਚ ਜਿਹੜਾ ਇਸ ਨੇ ਐਲਾਨ ਜਿਹੜਾ ਉਹ ਕੀਤਾ ਸੀਗਾ। ਸੋ ਦੇਖੋ ਇਸ ਦੇ ਵਿੱਚ ਕੀ ਬਣਦਾ ਹੈ, ਵਾਕਿਆ ਇਲੀਗਲ ਹੋਊਗਾ ਜਾਂ ਨਹੀਂ, ਕੀ ਇਸ ਨੂੰ ਅਦਾਲਤ ਵਿੱਚ ਘੜੀਸਿਆ ਜਾਊਗਾ ਜਾਂ ਇਸ ਦੇ ਉੱਤੇ ਕੀ ਗੱਲ ਬਣਦੀ ਆ, ਉਹ ਦੇਖਣ ਵਾਲੀ ਗੱਲ ਆ। ਉਧਰ ਬਿਲੀਅਨਰ ਇੱਕ ਹੋਰ ਜਿਹੜਾ ਐਂਟਰਪ੍ਰੈਨਿਓਰ ਜਿਹੜਾ ਕਮਲਾ ਹੈਰਿਸ ਦਾ ਸਮਰਥਨ ਕਰਦਾ ਹੈ, ਮਾਰਕ ਰੂਬਨ, ਉਸਨੇ ਵੀ ਜਿਹੜੇ ਈਲਨ ਮਸਕ ਦੇ ਇਸ ਚੀਜ਼ ਦੇ ਉੱਤੇ ਉਲਟ ਜਿਹੜੀ ਆ ਉਹ ਟਵੀਟ ਜਿਹੜੀ ਉਹ ਕਰ ਦਿੱਤੀ। ਕਹਿੰਦੇ ਵੀ ਮੈਨੂੰ ਪੂਰਾ ਮੈਂ ਸ਼ੋਰ ਆ ਵੀ ਜਿਹੜੇ ਵੋਟਿੰਗ ਲਾਜ਼ ਆ ਉਸ ਦੀ ਜਿਹੜੀ ਆ ਉਹ ਵਾਇਲੇਸ਼ਨ ਇਸ ਦੇ ਵਿੱਚ ਹੋ ਰਹੀ ਹੈਗੀ ਆ। ਪੈਂਸਿਲਵੇਨੀਆ ਦੇ ਵਿੱਚ ਕਹਿੰਦੇ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਗੈਂਬਲਿੰਗ ਜਿਹੜੀ ਉਹ ਇਲੀਗਲ ਆ ਜੇ ਆਥੋਰਾਈਜ਼ ਨਾ ਕੀਤੀ ਹੋਵੇ ਲਾਅ ਦੇ ਦੁਆਰਾ। ਸੋ ਇਹ ਹੁਣ ਜਿਹੜੇ ਬਹੁਤ ਸਾਰੇ ਲੈਫਟ ਵਾਲੇ ਆ ਉਹ ਈਲਨ ਮਸਕ ਦੇ ਉਲਟ ਡਿਪਾਰਟਮੈਂਟ ਆਫ ਜਸਟਿਸ ਨੂੰ ਕਹਿ ਰਹੇ ਆ ਵੀ ਭਾਈ ਉੱਠੋ ਜਾਗੋ ਤੇ ਇਸ ਚੀਜ਼ ਦਾ ਜਿਹੜਾ ਆ ਉਹ ਤੁਸੀਂ ਨੋਟਿਸ ਲਵੋ। ਜੀ ਬਿਲਕੁਲ, BBC ਨੇ ਵੀ ਅੱਜ ਰਿਪੋਰਟ ਕੀਤਾ ਹੈਗਾ ਕਿ ਮਸਕ ਇਜ਼ ਗਿਵਿੰਗ ਸਮ US ਵੋਟਰਸ $1 ਮਿਲੀਅਨ, ਇਜ਼ ਇਟ ਲੀਗਲ। ਆਪਾਂ ਪਿਛਲੇ ਦਿਨਾਂ 'ਚ ਵੀ ਤੁਹਾਡੇ ਨਾਲ ਡਿਸਕਸ ਕੀਤਾ ਸੀ ਵੀ $100 ਦੇਣਾ ਆ ਜੇ ਤੁਸੀਂ ਉਹਦਾ ਜਿਹੜਾ ਪੈਕ ਗਰੁੱਪ ਹੈਗਾ ਆ ਉਹਨੂੰ ਸਾਈਨ ਕਰਦੇ ਹੈਗੇ ਆ। ਪਟੀਸ਼ਨ ਕ੍ਰੀਏਟ ਕੀਤੀ ਗਈ ਹੈ ਅਮਰੀਕਨ ਪੈਕ PAC ਵੱਲੋਂ, ਜੋ ਸਵਿੰਗ ਸਟੇਟਸ ਹੈਗੀਆਂ 6 ਜਾਰਜੀਆ, ਨਵਾਡਾ, ਐਰੀਜ਼ੋਨਾ, ਮਿਸ਼ੀਗਨ, ਵਿਸਕੌਨਸਨ ਤੇ ਨਾਰਥ ਕੈਰੋਲੀਨਾ। ਤੇ ਉਹਦੇ 'ਚ ਇਹ ਆ ਵੀ ਪਟੀਸ਼ਨ ਇਨ ਫੇਵਰ ਆਫ ਫ੍ਰੀ ਸਪੀਚ ਤੇ ਰਾਈਟ ਟੂ ਵੇਅਰ ਆਰਮਸ। ਐਕਚੁਅਲੀ ਇਹ ਟਰੰਪ ਦੀ ਡਾਇਰੈਕਟ ਸਪੋਰਟ ਨਹੀਂ ਹੈ, ਪਰ ਪਟੀਸ਼ਨ ਜਿਹੜੀ ਆ ਉਹ ਇਸ ਹਿਸਾਬ ਦੇ ਨਾਲ ਕੀਤੀ ਗਈ ਹੈ। ਪਰ ਉਸ ਪਟੀਸ਼ਨ ਤੋਂ ਅਲਟੀਮੇਟਲੀ ਪਤਾ ਹੀ ਆ ਵੀ ਕਿਹੜਾ ਜਿਹੜਾ ਕੈਂਡੀਡੇਟ ਆ ਸਟਰੋਂਗਲੀ ਉਹਦੇ ਹੱਕ 'ਚ ਆ। ਹਾਲਾਂਕਿ ਕਮਲਾ ਹੈਰਿਸ ਨੇ ਵੀ ਜਦੋਂ ਡਿਬੇਟ ਹੋਈ ਸੀ ਦੋਨਾਂ ਦੇ ਵਿੱਚ, ਉਹਨਾਂ ਨੇ ਕਿਹਾ ਵੀ ਮੈਂ ਆਪ ਵੀ ਖੁਦ ਹਥਿਆਰ ਰੱਖਦੀ ਹਾਂ ਤੇ ਫ੍ਰੀ ਸਪੀਚ ਤੇ ਫ੍ਰੀ ਰਾਈਟ ਟੂ ਵੇਅਰ ਆਰਮ ਤੇ ਮੈਂ ਹੱਕ ਦੇ ਵਿੱਚ ਹੈਗੀ ਆ। $47 ਈਚ ਵੋਟਰ ਨੂੰ ਜਿਹੜੀ ਆ ਉਹ ਪ੍ਰੋਮਿਸ ਕੀਤੇ ਆ। ਕਈ ਜਗ੍ਹਾ ਦੇ ਉੱਤੇ $100 ਪੈਂਸਿਲਵੇਨੀਆ ਦੇ ਵਿੱਚ ਜਿਹੜੀ ਬੈਟਲ ਗਰਾਊਂਡ ਹੈਗੀ ਆ। ਸੋ ਨਵੰਬਰ 5 ਤੱਕ $1 ਮਿਲੀਅਨ ਦਾ ਪ੍ਰਾਈਜ਼ ਰੈਂਡਮਲੀ ਕਹਿੰਦੇ ਪਈ ਐਵਰੀ ਡੇ ਉਹ ਦੇਣਗੇ। ਹੁਣ ਇਹ ਲੀਗਲ ਆ ਜਾਂ ਨਹੀਂ, ਇਹਦੇ ਸੰਬੰਧ ਦੇ ਵਿੱਚ ਪੌਲ ਸ਼ਿਫ ਬਰਮਨ ਤੇ ਵਾਲਟਰ ਐਸ ਕਾਕਸ ਪ੍ਰੋਫੈਸਰ ਆਫ ਲਾਅ ਐਟ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿੱਚ ਆ। ਉਹ ਕਹਿੰਦੇ ਵੀ ਮੈਨੂੰ ਲੱਗਦਾ ਇਹ ਇਲੀਗਲ ਹੈਗਾ ਆ। ਉਹਨਾਂ ਨੇ US ਕੋਡ ਆਫ ਇਲੈਕਟਰਲ ਲਾਅ ਜਿਹਦੇ ਵਿੱਚ ਇਹ ਕਿਹਾ ਗਿਆ ਆ ਵੀ ਕੋਈ ਵੀ ਬੰਦਾ ਕਿਸੇ ਨੂੰ ਪੇ ਕਰਦਾ ਆ ਜਾਂ ਆਫਰ ਕਰਦਾ ਹੈਗਾ ਆ ਈਦਰ ਫॉर ਰਜਿਸਟਰਿੰਗ ਟੂ ਵੋਟ ਔਰ ਫॉर ਵੋਟਿੰਗ, ਤੇ ਉਹਨੂੰ $10,000 ਦਾ ਫਾਈਨ ਤੇ 5 ਸਾਲਾਂ ਦੀ ਜਿਹੜੀ ਜੇਲ੍ਹ ਆ ਉਹ ਹੋ ਸਕਦੀ ਹੈਗੀ ਆ।
ਕਹਿੰਦੇ ਵੀ ਜਿਹੜੀ ਉਹਦੀ ਆਫਰ ਹੈਗੀ ਆ ਟੂ ਰਜਿਸਟਰ ਵੋਟਰਸ, ਸੋ ਇਹ ਕਹਿੰਦੇ ਭਈ ਇਸ ਪ੍ਰੋਵੀਜ਼ਨ ਦੇ ਅੰਦਰ ਆਉਂਦੀ ਹੈਗੀ ਆ। ਹਾਲਾਂਕਿ ਹੁਣ ਕਹਿੰਦੇ ਤਾਂ ਸਾਰੇ ਹੀ ਆ ਵੀ ਭਾਈ ਵੋਟ ਰਜਿਸਟਰ ਕਰੋ, ਜੀ ਸੋ ਇਹ ਕਾਫੀ ਕੰਪਲਿਕੇਟਡ ਪਰ ਇਸ਼ੂ ਉਹਦੇ ਲਈ ਹੈਗਾ। ਡਾਲਰ ਪਰ ਦੇਣੇ ਆ, ਉਹ ਚੀਜ਼ ਨਹੀਂ ਅਲਾਉਡ ਹੈਗੀ ਨਾ, ਜੀ ਵੀ ਤੁਸੀਂ ਰਜਿਸਟਰ ਕਰਨ ਨੂੰ ਤਾਂ ਸਾਰੇ ਜਣੇ ਕਹਿੰਦੇ ਆ, ਦੈਟਸ ਓਕੇ, ਪਰ ਉਹਦੇ ਲਈ ਤੁਹਾਨੂੰ ਵੀ ਰਜਿਸਟਰ ਕਰਨ ਬਦਲੇ ਪੈਸੇ ਮਿਲਣ, ਉਹ ਥੋੜਾ ਜਿਹਾ ਇੱਥੇ ਕੰਮ ਜਿਹੜਾ ਉਹ ਘਪਲੇ ਵਾਲਾ ਜਿਹੜਾ ਕਹਿੰਦੇ ਵੀ ਉਹ ਹੋ ਸਕਦਾ ਹੈ। ਇੱਥੇ ਫਾਈਨ ਲਾਈਨ ਜਿਹੜੀ ਆ ਉਹ ਵੇਖਣ ਵਾਲੀ ਗੱਲ ਆ। ਕਿਸੇ ਵੀ ਪਟੀਸ਼ਨ ਨੂੰ ਜਦੋਂ ਸਾਈਨ ਕਰਾਉਂਦੇ, ਹਰਜੋਤ ਸਿੰਘ ਜੀ, ਈਵਨ ਜਦੋਂ ਪ੍ਰੋਪੋਜੀਸ਼ਨਸ ਦੀਆਂ ਪਟੀਸ਼ਨਸ ਸਾਈਨ ਕਰਾਈਆਂ ਜਾਂਦੀਆਂ ਆ, ਲੋਕ ਆਪਣੀ ਮੱਤ ਦੇ ਨਾਲ ਪਟੀਸ਼ਨ ਸਾਈਨ ਕਰਨ ਤਾਂ ਉਹ ਜਿਹੜੇ ਸਾਈਨ ਮੰਨੇ ਜਾਂਦੇ ਆ। ਜੇ ਕੋਈ ਇਦਾਂ ਪੈਸੇ ਲੈ ਕੇ ਜਾਂ ਡਾਲਰ ਲੈ ਕੇ ਕਰਾਵੇ ਤਾਂ ਉਹ ਜਿਹੜੀਆਂ ਸਾਈਨਸ ਆ ਉਹ ਬਾਅਦ ਦੇ ਵਿੱਚ ਰੱਦ ਕਰ ਦਿੱਤੇ ਜਾਂਦੇ ਆ। ਸੋ ਇਹ ਦੇਖਣਾ ਹੋਊਗਾ ਕਿਤੇ ਨਾ ਕਿਤੇ। ਇਦਾਂ ਹਾਲ ਦੀ ਘੜੀ ਦੇਖ ਕੇ ਤੋਂ ਇਹੀ ਚੀਜ਼ ਜਿਹੜੀ ਉਹ ਲੱਗ ਰਹੀ ਆ ਵੀ ਹੈ ਆ ਕੁਛ ਨਾ ਕੁਛ ਇਸ ਚੀਜ਼ ਦੇ ਵਿੱਚ ਫਰਕ। ਬਾਕੀ ਜੇ ਕੋਰਟਸ ਦੇ ਵਿੱਚ ਜਾਂਦੀ ਹੈ ਗੱਲ ਤਾਂ ਫਿਰ ਉੱਥੇ ਜਾ ਕੇ ਇਹ ਨਿਤਾਰਾ ਹੋਊਗਾ ਵੀ ਵਾਕਿਆ ਹੀ ਇਸੇ ਤਰੀਕੇ ਦੇ ਨਾਲ ਗੱਲ ਚੱਲਦੀ ਆ ਜਾਂ ਨਹੀਂ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਇਜ਼ਰਾਈਲ ਤੋਂ ਆ ਰਹੀ ਆ। ਲੈਬਨਾਨ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਇੱਕ ਬਹੁਤ ਹੀ ਜ਼ਬਰਦਸਤ ਹਮਲਾ ਕੀਤਾ ਹੈਗਾ, ਖਾਸ ਕਰਕੇ ਜਿਹੜੀ ਹਿਜ਼ਬੁੱਲਾ ਦੀ ਬੈਂਕਸ ਹੈਗੀਆਂ ਉਹਨਾਂ ਬਿਲਡਿੰਗਸ ਦੇ ਉੱਤੇ। ਸਰੋਤਿਆਂ ਨੂੰ ਦੱਸਦੇ ਜਾਈਏ, ਹਿਜ਼ਬੁੱਲਾ ਜੋ ਉੱਥੇ ਕੰਟਰੋਲ ਕਰਦਾ ਹੈ ਲੈਬਨਾਨ ਦੇ ਵਿੱਚ, ਉਹਨਾਂ ਨੇ ਆਪਣੀ ਬੈਂਕ ਕ੍ਰੀਏਟ ਕੀਤੀ ਹੋਈ ਹੈਗੀ ਆ। ਉਹ ਜਿਹੜੀ ਬੈਂਕ ਆ ਉਹ ਛੋਟੇ-ਛੋਟੇ ਲੋਨ ਲੋਕਾਂ ਨੂੰ ਦਿੰਦੀ ਆ, ਜਿਹਦੇ ਵਿੱਚ ਇੰਟਰਸਟ ਨਹੀਂ ਚਾਰਜ ਕੀਤਾ ਜਾਂਦਾ, ਕਿਉਂਕਿ ਮੁਸਲਮਾਨ ਧਰਮ ਦੇ ਵਿੱਚ ਇੰਟਰਸਟ ਦੇਣਾ ਤੇ ਇੰਟਰਸਟ ਲੈਣਾ ਵੀ ਜਿਹੜਾ ਆ ਉਹਨੂੰ ਪਾਪ ਗਿਣਿਆ ਜਾਂਦਾ ਹੈਗਾ। ਐਲ ਕੌਰਡ ਐਲ ਹਸਨ ਕਰਕੇ ਇਹ ਜਿਹੜੀ ਬੈਂਕ ਆ, ਇਹਦੀਆਂ ਬਹੁਤ ਜ਼ਿਆਦਾ ਬ੍ਰਾਂਚਸ ਹੈਗੀਆਂ। ਇਹ ਸੇਮ ਕਨਸੈਪਟ ਦੇ ਉੱਤੇ ਸ਼ੁਰੂ ਕੀਤੀ ਗਈ ਆ, ਜਿਹੜਾ ਗ੍ਰਾਮੀਣ ਬੈਂਕ ਦਾ CEO ਆ, ਜੋ ਅੱਜ ਕੱਲ ਬੰਗਲਾਦੇਸ਼ ਦਾ ਜਿਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਹੋਇਆ ਆ, ਯੂਨਸ ਖਾਨ, ਨੋਬਲ ਪੀਸ ਪ੍ਰਾਈਜ਼ ਉਹਨਾਂ ਨੂੰ ਮਿਲਿਆ ਸੀਗਾ। ਇਹਾਬ ਹਮਦ ਇੱਕ ਮੈਂਬਰ ਹੈਗੇ ਲੈਬਨੀਜ਼ ਪਾਰਲੀਮੈਂਟ ਦੇ, ਜੋ ਉਹ ਕਹਿੰਦੇ ਵੀ ਹਿਜ਼ਬੁੱਲਾ ਦਾ ਜਿਹੜਾ ਪੋਲੀਟੀਕਲ ਵਿੰਗ ਹੈਗਾ ਆ, ਕੋਈ ਵੀ ਇਸ ਤੋਂ ਪ੍ਰੋਫਿਟ ਨਹੀਂ ਲੈਂਦਾ ਹੈਗਾ ਇਸ ਬੈਂਕ ਤੋਂ। ਤੇ ਹਰ ਸਾਲ ਉਹ 5000 ਦੇ ਕਰੀਬ ਸਕਾਲਰਸ਼ਿਪ ਯੂਨੀਵਰਸਿਟੀ ਸਟੂਡੈਂਟਸ ਨੂੰ ਦਿੰਦੇ ਆ, ਜੋ ਓਵਰਸੀਜ਼ ਪੜ੍ਹਨ ਜਾਂਦੇ ਹੈਗੇ ਆ। ਤੇ ਇਜ਼ਰਾਈਲ ਦੀ ਮਿਲਟਰੀ ਨੇ ਵਾਰਨਿੰਗ ਦਿੱਤੀ ਸੀ ਸੋਸ਼ਲ ਮੀਡੀਆ ਦੇ ਉੱਤੇ, ਭਈ ਅਸੀਂ ਬਿਲਡਿੰਗਸ ਨੂੰ ਬੈਰੂਤ ਤੇ ਬੈਕਾ ਵੈਲੀ ਦਾ ਜੋ ਏਰੀਆ ਆ ਉੱਥੇ ਹਿੱਟ ਕਰਨ ਜਾ ਰਹੇ ਹੈਗੇ ਆ। 83 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਖਬਰ ਆ ਉਹ ਵੀ ਆ ਰਹੀ ਹੈਗੀ ਆ। ਸੋ ਵੱਖ-ਵੱਖ ਬਿਲਡਿੰਗਸ ਦੇ ਉੱਤੇ ਜਿਹੜਾ ਬੰਬਾਰਡਮੈਂਟ ਕੀਤੀ ਗਈ ਹੈਗੀ ਆ। ਲੈਬਨਾਨ ਦੇ ਮਿਨਿਸਟਰ ਨੇ ਇਹ ਕਿਹਾ ਸੀ ਵੀ 16 ਲੋਕਾਂ ਦੀ ਮੌਤ ਹੋਈ ਆ ਤੇ 59 ਜਾਣੇ ਜੋ ਫੱਟੜ ਹੋਏ ਹੈਗੇ ਆ। ਨਾਰਦਰਨ ਇਜ਼ਰਾਈਲ ਦੇ ਵਿੱਚ ਜਿਹੜਾ ਇਹ ਦੱਸਿਆ ਗਿਆ ਹੈਗਾ ਆ, ਉਹ ਉਧਰੋਂ ਜਿਹੜੀ ਇਹ ਖਬਰ ਆਈ ਆ ਵੀ 59 ਦੇ ਕਰੀਬ ਲੋਕ ਜਿਹੜੇ ਮਰੇ ਆ ਤੇ 569 ਜਿਹੜੇ ਆ ਫੱਟੜ ਹੋ ਚੁੱਕੇ ਹੈਗੇ ਆ। ਡਰੋਨ ਯੂਜ਼ ਕੀਤੇ ਗਏ ਹੈਗੇ ਆ। ਸੋ 2 ਮਿਜ਼ਾਈਲਸ ਵੀ ਕਹਿੰਦੇ ਵੀ ਲੈਬਨਾਨ ਵਾਲੀ ਸਾਈਡ ਨੂੰ ਸਿੱਟੀਆਂ ਗਈਆਂ ਹੈਗੀਆਂ, ਤੇ 2 ਦਰਜਨ ਦੇ ਕਰੀਬ ਜਿਹੜੀਆਂ ਮਿਜ਼ਾਈਲਸ ਆ ਉਹ ਆਲਰੇਡੀ ਉਹ ਲੈਬਨਾਨ ਦਾ ਬਾਰਡਰ ਕ੍ਰਾਸ ਕਰਕੇ ਉਹਨਾਂ ਨੇ ਹਿੱਟ ਕੀਤਾ ਹੈਗਾ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਜਿਹੜੀ ਆਪਾਂ ਮਾਰਦੇ ਜਾਈਏ, ਸੁਪਰੀਮ ਕੋਰਟ ਕਹਿੰਦੇ ਵੀ ਕੰਸੀਡਰ ਕਰ ਸਕਦਾ ਆ ਉਹਨਾਂ ਚੈਲੰਜਸ ਨੂੰ ਲੈ ਕੇ ਜਿਹੜਾ EPA ਦੇ ਐਕਸ਼ਨਸ ਨੂੰ ਲੈ ਕੇ ਹੋਰ ਅਦਾਲਤਾਂ ਦੇ ਵਿੱਚ ਚੱਲ ਰਹੇ ਹੈਗੇ ਆ। ਸੋ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਕੇਸਿਸ ਆ ਉਹ ਇਸ ਬਾਬਤ ਸੁਪਰੀਮ ਕੋਰਟ ਆਪਣੀ ਇਸ ਟਰਮ ਦੇ ਵਿੱਚ ਲੈਣਗੇ। ਫੈਡਰਲ ਕੋਰਟਸ ਕਹਿੰਦੇ ਵੀ ਇਹ ਦੱਸਣ ਦੇ ਲਈ ਵੀ ਕੀ ਫੈਡਰਲ ਕੋਰਟਸ ਦੇ ਵਿੱਚ EPA ਦੇ ਨਾਲ ਸੰਬੰਧਿਤ ਕੇਸਿਸ ਆ ਉਹ ਜਾ ਸਕਦੇ ਆ ਜਾਂ ਨਹੀਂ। ਸੋ ਸੁਪਰੀਮ ਕੋਰਟ ਕਹਿੰਦੇ ਵੀ ਜਲਦ ਹੀ ਇਸ ਦੇ ਉੱਤੇ ਡਿਸਾਈਡ ਕਰੂਗਾ। ਓਕਲਾਹੋਮਾ ਤੇ ਯੂਟਾ ਦੇ ਵਿੱਚ ਕਹਿੰਦੇ ਵੀ ਇਸ ਟਾਈਮ 2 ਸੈਪਰੇਟ ਇਸ਼ੂਜ਼ ਚੱਲ ਰਹੇ ਆ, ਸਮੌਗ ਨੂੰ ਫਾਈਟ ਕਰਨ ਦੇ ਲਈ ਤੇ ਕੁਝ ਜਿਹੜੀਆਂ ਆਇਲ ਰਿਫਾਈਨਰੀਜ਼ ਆ ਉਹਨਾਂ ਨੂੰ ਇਸ ਦੇ ਵਿੱਚ ਐਗਜ਼ੈਂਪਸ਼ਨਸ ਜਿਹੜੀਆਂ ਉਹ ਦੇਣ ਦੇ ਲਈ। ਕਹਿੰਦੇ ਵੀ ਜਿਹੜੀ ਗੈਸੋਲੀਨ ਆ ਉਸ ਦੇ ਵਿੱਚ ਸਪੈਸੀਫਿਕ ਪਰਸੈਂਟੇਜ ਜਿਹੜੀ ਇਥਨੋਲ ਦੀ ਉਹ ਹੋਣੀ ਚਾਹੀਦੀ ਆ। ਸੋ ਹੁਣ ਕੋਰਟਸ ਕਹਿੰਦੇ ਵੀ ਕੀ ਇਹ ਸੁਣਵਾਈ ਲੈ ਵੀ ਸਕਦੇ ਆ ਕਿ ਨਹੀਂ, ਉਸ ਦਾ ਜਿਹੜਾ ਫੈਸਲਾ ਇਵੈਂਚੁਅਲੀ ਹੋਊਗਾ। ਸਟੇਟ ਕਹਿੰਦੇ ਵੀ ਆਪਣਾ ਇਹ ਕੇਸ 10th ਸਰਕਟ ਕੋਰਟ ਆਫ ਅਪੀਲ ਦੇ ਵਿੱਚ ਲੈ ਕੇ ਗਏ ਸੀਗੇ, ਤੇ ਜਿਹੜੀਆਂ ਰਿਫਾਈਨਰੀਜ਼ ਆ ਉਹ ਪਰ ਚਾਹੁੰਦੀਆਂ ਸੀਗੀਆਂ ਵੀ 5th ਸਰਕਟ ਕੋਰਟ ਦੇ ਵਿੱਚ ਇਹ ਜਿਹੜਾ ਕੇਸ ਆ ਉਹ ਰਵੇ। ਤੇ ਹੁਣ ਇਹ ਕੇਸ ਲੈਣ ਦੇ ਨਾਲ ਸੁਪਰੀਮ ਕੋਰਟ ਇਵੈਂਚੁਅਲੀ ਡਿਸਾਈਡ ਜਿਹੜਾ ਉਹ
ਕਰੇਗਾ ਵੀ ਕਿੱਥੇ ਜਿਹੜਾ ਕੇਸ ਦੀ ਸੁਣਵਾਈ ਆ ਉਹ ਹੋਊਗੀ। ਕਲੀਨ ਏਅਰ ਐਕਟ ਦੇ ਤਹਿਤ ਜਿਹੜੀਆਂ ਰੂਲਿੰਗਸ ਆ ਉਹ ਆ ਸਕਦੀਆਂ ਨੇ। ਸੋ ਨੈਸ਼ਨਲੀ ਐਪਲੀਕੇਬਲ ਕਲੀਨ ਏਅਰ ਐਕਸ਼ਨਸ ਦੇ ਜੇ ਕੇਸ ਦੇ ਅੰਡਰ ਆਉਂਦੇ ਆ ਤਾਂ ਉਹ DC ਸਰਕਟ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਆ ਉਹਨਾਂ ਦੀ ਲਈ ਜਾ ਸਕਦੀ ਹੁੰਦੀ ਆ। ਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਦੇ ਜਸਟਿਸਿਸ ਆ ਉਹ ਇਵੈਂਚੁਅਲੀ ਡਿਸਾਈਡ ਕਰਨਗੇ। 105 ਪਟੀਸ਼ਨਸ ਕਹਿੰਦੇ ਵੀ ਇਸ ਟਾਈਮ EPA ਦੇ ਨਾਲ ਸੰਬੰਧਿਤ ਇਸ ਤਰੀਕੇ ਦੇ ਨਾਲ ਚੱਲ ਰਹੀਆਂ ਨੇ। ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਦੇ ਵਿੱਚ ਕੈਨਬਰਾ ਆਸਟ੍ਰੇਲੀਆ 'ਚ ਇੰਡੀਜੀਨੀਅਸ ਸੈਨੇਟਰ, ਇੱਕ ਓਰੀਜਨਲ ਜਿਹੜੇ ਮੂਲ ਨਿਵਾਸੀ ਆ ਉਹਨਾਂ ਦੇ ਮੂਲ ਦੀ ਇੱਕ ਸੈਨੇਟਰ ਚੁਣੀ ਹੋਈ ਹੈਗੀ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ, ਲੀਡੀਆ ਥੋਰਪੇ ਕਰਕੇ। ਉਹ ਪ੍ਰੋਟੈਸਟ ਵੀ ਬਹੁਤ ਕਰਦੀ ਰਹਿੰਦੀ ਆ ਤੇ ਬਹੁਤ ਜ਼ਿਆਦਾ ਜਿਹੜਾ ਆ ਜੋ ਉਹਨਾਂ ਲੋਕਾਂ ਦੇ ਨਾਲ ਜ਼ੁਲਮ ਹੋਇਆ ਉਹਦੇ ਬਾਰੇ ਐਕਸਪੋਜ਼ ਵੀ ਕਰਦੀ ਰਹਿੰਦੀ, ਚਾਹੇ ਉਹ ਪਾਰਲੀਮੈਂਟ 'ਚ ਹੋਵੇ ਚਾਹੇ ਉਹ ਬਾਹਰ ਵੀ ਕਿਤੇ ਹੋਵੇ। ਪਿਛਲੇ ਦਿਨਾਂ ਦੇ ਵਿੱਚ ਕਿੰਗ ਚਾਰਲਸ 3 ਉਹ ਆਸਟ੍ਰੇਲੀਆ ਵਿਜ਼ਿਟ ਕਰਨ ਗਏ ਸੀ ਤੇ ਉੱਥੇ ਜਦੋਂ ਉਹ ਪਾਰਲੀਮੈਂਟ ਦੇ ਵਿੱਚ ਗਏ ਤਾਂ ਲੀਡੀਆ ਥੋਰਪੇ ਨੇ ਉਹਨਾਂ ਦਾ ਚੰਗਾ ਜਿਹੜਾ ਆ ਝਾੜ ਝੰਮ ਕੀਤੀ ਤੇ ਉਹਦੇ 'ਚ ਉਹਨਾਂ ਨੇ ਕਿਹਾ ਵੀ ਯੂ ਕਮਿਟਡ ਜੈਨੋਸਾਈਡ ਅਗੇਂਸਟ ਆਵਰ ਪੀਪਲ, give us what you stole from us, our bones, our skulls, our babies, our people. You destroyed our land, give us a treaty, we want a treaty. ਸੋ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਾਡਾ ਸਾਰਾ ਕੁਝ ਤਬਾਹ ਕਰ ਦਿੱਤਾ, ਸਾਡੇ ਬੱਚੇ, ਸਾਡੀਆਂ ਲੋਕਾਂ ਨੂੰ ਤੇ ਸਾਡੀ ਧਰਤੀ ਨੂੰ, ਤੇ ਅਸੀਂ ਇਹ ਟਰੀਟੀ ਚਾਹੁੰਦੇ ਹੈਗੇ ਆ। ਕੋਈ ਵੀ ਟਰੀਟੀ ਜਿਹੜੀ ਆ ਬ੍ਰਿਟਿਸ਼ ਕੋਲੋਨਾਈਜ਼ਰ ਤੇ ਆਸਟ੍ਰੇਲੀਆ ਦੇ ਜਿਹੜੇ ਇੰਡੀਜੀਨੀਅਸ ਪੀਪਲ ਆ ਉਹਨਾਂ ਦੇ ਵਿੱਚ ਹਜੇ ਤੱਕ ਨਹੀਂ ਹੋਈ ਹੈਗੀ। ਪ੍ਰਿੰਸ ਚਾਰਲਸ ਚੁੱਪਚਾਪ ਰਿਹਾ ਤੇ ਪ੍ਰਾਈਮ ਮਿਨਿਸਟਰ ਟੋਨੀ ਐਲਬੈਨੀਜ਼ ਤੇ ਉਹਨਾਂ ਦੇ ਜਿਹੜੇ ਸਿਕਿਉਰਿਟੀ ਆਫੀਸ਼ੀਅਲ ਸੀਗੇ ਉਹਨਾਂ ਨੇ ਥੋਰਪੇ ਨੂੰ ਜਿਹੜਾ ਆ ਉਸ ਕਿੰਗ ਚਾਰਲਸ ਤੱਕ ਪਹੁੰਚਣ ਤੋਂ ਰੋਕ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਆ ਉਹਨੂੰ ਬਾਹਰ ਕੱਢ ਦਿੱਤਾ ਗਿਆ। ਸੋ ਜੋ ਥੋਰਪੇ ਆ ਬਹੁਤ ਰਿਨਾਊਂਡ ਹੈਗੇ ਆ, ਹਾਈ ਪ੍ਰੋਫਾਈਲ ਪ੍ਰੋਟੈਸਟ ਐਕਸ਼ਨ ਹਮੇਸ਼ਾ ਹੀ ਉਹ ਕਰਦੇ ਰਹਿੰਦੇ। 2022 ਦੇ ਵਿੱਚ ਵੀ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ, ਜਿਸ ਟਾਈਮ ਦੇ ਉੱਤੇ ਜਦੋਂ ਮੈਂਬਰ ਪਾਰਲੀਮੈਂਟ ਬਣਦੇ ਹੈਗੇ ਉਹਨਾਂ ਨੂੰ ਸਹੁੰ ਚੁੱਕਣੀ ਪੈਂਦੀ ਹੈਗੀ ਆ ਤੇ ਉਸ ਟਾਈਮ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਨਾਂ ਆ ਉਹ ਕੁਈਨ ਐਲਿਜ਼ਾਬੈਥ ਦਾ ਨਹੀਂ ਲਿਆ ਸੀ। ਸੋ ਦੇਖੋ, ਜਦੋਂ ਕਈ ਵਾਰੀ ਆਪਾਂ ਵੀ ਸੋਚਦੇ ਹਾਂ ਵੀ ਜਦੋਂ ਇੱਕ ਬੰਦਾ ਉਸ ਕਮਿਊਨਿਟੀ ਦਾ ਜਿਨ੍ਹਾਂ ਦੇ ਨਾਲ ਇੰਨਾ ਜ਼ੁਲਮ ਹੋਇਆ ਹੋਵੇ ਪਾਰਲੀਮੈਂਟ ਜਾਂਦਾ, ਘੱਟੋ ਘੱਟ ਬੋਲਦਾ ਤਾਂ ਹੈ ਨਾ, ਰੌਲਾ ਪਾਉਂਦਾ। ਜਿੱਦਾਂ ਸਾਡੇ ਆਪਣੇ ਜਸਮੀਤ ਕੌਰ ਬੈਂਸ ਅਸੈਂਬਲੀ ਵੂਮਨ ਹੈਗੀ ਆ, ਹਮੇਸ਼ਾ ਜੋ ਸਿੱਖਾਂ ਦੇ ਨਾਲ ਧੱਕਾ ਹੋਇਆ ਉਹ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਬੋਲਦੇ ਹੈਗੇ ਆ। ਐਲਬਨੀਜ਼ ਜਿਹੜੇ ਆ ਉਹ ਚਾਹੁੰਦੇ ਆ ਵੀ ਉਹਨਾਂ ਦਾ ਮੁਲਕ ਰਿਪਬਲਿਕ ਬਣ ਜਾਏ ਵਿਦ ਐਨ ਆਸਟ੍ਰੇਲੀਅਨ ਹੈਡ ਆਫ ਸਟੇਟ। ਤੇ ਕਿਉਂਕਿ ਹਜੇ ਵੀ ਕਈ ਮੁਲਕਾਂ ਦੇ ਵਿੱਚ ਜਿਹੜਾ ਇੰਗਲੈਂਡ ਦਾ ਰਾਜਾ ਆ ਉਹਨਾਂ ਦਾ ਹੀ ਨਾਂ ਚੱਲਦਾ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਹਜੇ ਉਹਨਾਂ ਦੀ ਜਿਹੜੀ ਕਰੰਸੀ ਆ ਉੱਥੇ ਰਾਣੀ ਦੀ ਫੋਟੋ ਛਪਦੀ ਹੈਗੀ ਆ, ਹਾਲਾਂਕਿ ਉਹ ਆਜ਼ਾਦ ਹੋ ਚੁੱਕੇ ਹੈਗੇ। ਜੀ, ਇੱਕ ਆਪਾਂ ਬ੍ਰੇਕ ਲਾਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਇੰਡੀਆ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਜੋ ਕੁਝ ਚੱਲ ਰਿਹਾ ਆ, ਕੈਮਰਨ ਮਕੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਆ ਉਸ ਦੇ ਬਾਰੇ ਗੱਲ ਕਰਾਂਗੇ। ਤੇ ਜਿਹੜਾ ਹਾਈ ਕਮਿਸ਼ਨਰ ਨੇ ਵੀ ਇੱਕ ਇੰਟਰਵਿਊ ਦਿੱਤੀ ਆ, ਉਸ ਦੇ ਵਿੱਚ ਉਸਨੇ ਕੀ ਜਿਹੜੀਆਂ ਉਹ ਗੱਲਾਂ ਆਖੀਆਂ ਜਿਸ ਦੇ ਉੱਤੇ ਸਾਜ਼ਿਸ਼ ਜਿਹੜੀ ਆ ਉਹ ਹੈਗੀ ਆ। ਟਰੂਡੋ ਹੋਣਾ ਨੇ ਉਹਨਾਂ ਦਾ ਨਾਮ ਜਿਹੜਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਲਿਆ ਸੀਗਾ ਪਰਸਨ ਆਫ ਇੰਟਰਸਟ ਦੇ ਤੌਰ ਦੇ ਉੱਤੇ RCMP ਦੇ ਦੁਆਰਾ। ਸੋ ਉਹ ਸਾਰੀ ਜਿਹੜੀ ਚਰਚਾ ਕਰਾਂਗੇ, ਪਰ ਇੱਕ ਬ੍ਰੇਕ ਤੋਂ ਬਾਅਦ ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਜੀ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹਰਜੋਤ ਸਿੰਘ ਜੀ, ਅਗਲੀਆਂ ਖਬਰਾਂ ਜੀ ਤੋਂ ਜੀ ਪਹਿਲਾਂ ਰਾਜਕਨਵੀਰ ਸਿੰਘ ਜੀ ਇੱਕ ਵਾਰੀ ਫਿਰ ਜਿਹੜਾ ਫੀਅਰਲੈਸ ਤੇ ਜਸਟਿਸ ਮਾਰਚ ਜਿਹੜਾ 40 ਸਾਲਾਂ ਦਾ ਸਿੱਖਾਂ ਦਾ ਕਤਲੇਆਮ ਹੋਇਆ ਉਹਦੇ ਸੰਬੰਧ ਦੇ ਵਿੱਚ ਜੋ ਚੱਲ ਰਿਹਾ ਉਹ ਜ਼ਰੂਰ ਥੋੜੀ ਅਪਡੇਟ ਦੇ ਦਿਓ। ਇਹ ਜ਼ਰੂਰ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਉਹ ਜਿਹੜਾ ਮਾਰਚ ਹੈਗਾ ਆ ਮਡੇਰੇ ਤੋਂ ਚਾਲੂ ਹੋ ਚੁੱਕਾ ਹੈਗਾ। ਹੁਣ ਅੱਗੇ ਮਰਸੜ ਪਹੁੰਚੂਗਾ ਤੇ ਵੱਖ-ਵੱਖ ਜਿੱਥੇ ਪੜਾਅ ਹੈਗੇ ਆ ਉੱਥੇ ਸਿੱਖ ਸੰਗਤਾਂ ਬਹੁਤ ਹਿੱਸਾ ਪਾ ਰਹੀਆਂ ਆਪਣਾ, ਤੇ ਜਿਹੜੇ ਲੋਕਲ ਇਲੈਕਟਡ ਆਫੀਸ਼ੀਅਲਸ ਆ ਜਿਨ੍ਹਾਂ ਚ ਸੈਨੇਟਰ ਵੀ ਹੈਗੇ ਆ, ਅਸੈਂਬਲੀ ਮੈਂਬਰਸ ਵੀ ਆ, ਜੀ ਸਿਟੀ ਜੀ ਕੌਂਸਲ ਵੀ ਆ, ਉਹ ਵੀ ਉਸ ਮਾਰਚ ਦਾ ਹਿੱਸਾ ਬਣਦੇ ਹੈਗੇ ਆ। ਉਹਨਾਂ ਦਾ ਜੀ ਆਇਆਂ ਕਹਿੰਦੇ ਹੈਗੇ ਆ। ਇਹ ਵੀ ਦੱਸਦੇ ਜਾਈਏ ਜਿਹੜਾ ਐਨਾ ਕੈਬਰੀਅਲ ਆ ਜਿਹੜੀ ਬੀਬੀ ਜਿਸ ਨੇ ਵਿਰੋਧ ਕੀਤਾ ਸੀ ਸੈਨੇਟ ਦੇ ਵਿੱਚ, ਉਹਦੇ ਨਾਲ ਵੀ ਆਪਣੇ ਜਿਹੜੇ ਕੁਝ ਸਿੱਖ ਭੈਣ ਭਰਾ ਮਿਲੇ ਹੈਗੇ ਆ ਤੇ ਜੀ ਉਹ ਕਹਿੰਦੀ ਵੀ ਨੈਕਸਟ ਟਾਈਮ ਜਦੋਂ ਇਹ ਬਿੱਲ ਆਊਗਾ ਦੁਬਾਰਾ ਕਿ ਮੈਂ ਸਪੋਰਟ ਕਰੂੰਗੀ। ਚਲੋ ਸੋ ਉਹ ਲੋਕ ਜਿਹੜੇ ਕਹਿੰਦੇ ਆ ਵੀ ਅਸੀਂ ਜਕਾਰਾ ਮੂਵਮੈਂਟ ਦਾ ਵਿਰੋਧ ਕਰਨਾ ਹੈ, ਤੁਸੀਂ ਉਹਦਾ ਵਿਰੋਧ ਕਰੋ, ਪਰ ਜਿਹੜੇ ਇਸ਼ੂ ਦੇ ਉੱਤੇ ਜਿਹੜਾ ਉਹ ਅੱਗੇ ਲੈ ਕੇ ਚੱਲ ਰਿਹਾ ਸਾਨੂੰ ਉਹ ਸਾਥ ਦੇਣਾ ਚਾਹੀਦਾ। ਹਰ ਇੱਕ ਬੰਦਾ ਪਰਫੈਕਟ ਨਹੀਂ ਹੁੰਦਾ, ਹਰ ਇੱਕ ਬੰਦੇ 'ਚ ਨੁਕਸ ਹੁੰਦੇ ਆ, ਇਨਕਲੂਡਿੰਗ ਮਾਈ ਸੈਲਫ, ਪਰ ਜਿਹੜਾ ਬੰਦਾ ਕੌਮ ਦੇ ਲਈ ਕਿਸੇ ਇਸ਼ੂ ਦੇ ਉੱਤੇ ਵੀ ਕੋਈ ਕੰਮ ਕਰਦਾ ਹੈ ਨਾ ਉਹਦਾ ਸਾਥ ਦੇਣਾ ਚਾਹੀਦਾ ਆ। ਬਿਲਕੁਲ ਜੀ ਤੇ ਬਿਲਕੁਲ। ਐਵੇਂ ਬਿਨਾਂ ਕਿਸੇ ਗੱਲ ਤੇ ਜਿਹੜਾ ਵਿਰੋਧ ਨਹੀਂ ਕਰਨਾ ਚਾਹੀਦਾ। ਹਰਜੋਤ ਸਿੰਘ ਜੀ, ਵਿਰੋਧ ਕਰਨ ਵਾਲੇ ਉਹਨਾਂ ਚੋਂ ਹੁੰਦੇ ਜਿਨ੍ਹਾਂ ਨੇ ਕੌਮ ਦੇ ਲਈ ਨਾ ਕੁਝ ਕੀਤਾ ਨਾ ਕੁਝ ਕਰਨਾ, ਬਸ ਘਰੇ ਬੈਠੇ ਜਿਹੜੇ ਉਹ ਗੱਲਾਂ ਕਰਨੀਆਂ ਹੁੰਦੀਆਂ। ਜਦੋਂ ਤੁਰਨ ਦੀ ਗੱਲ ਆਉਂਦੀ ਉਦੋਂ ਉਹ ਤੁਰਨਾ ਨਹੀਂ ਹੁੰਦਾ। ਉਹਨਾਂ ਦਾ ਹੁੰਦਾ ਵੀ ਪਾੜਾ ਜਿਹੜਾ ਉਹ ਕਿੱਦਾਂ ਜਿਹੜਾ ਉਹ ਵਧਾਇਆ ਜਾਵੇ। ਇਦਾਂ ਲੱਗਦਾ ਹੁੰਦਾ ਕਿਤੇ ਨਾ ਕਿਤੇ ਇਦਾਂ ਦੀਆਂ ਜਦੋਂ ਚੀਜ਼ਾਂ ਚੱਲ ਰਹੀਆਂ ਆ ਤੇ ਉਹਨਾਂ ਨੇ ਜਿਹੜੇ ਅਜਿਹੇ ਮੁੱਦੇ ਜਿਹੜੇ ਉਹ ਚੱਕਣੇ ਹੁੰਦੇ ਆ ਜਿਹਦੇ ਨਾਲ ਪਾੜਾ ਜਿਹੜਾ ਉਹ ਹੋਰ ਵਧੇ, ਡਿਵਾਈਡ ਜਿਹੜਾ ਉਹ ਹੋਵੇ, ਰਾਦਰ ਦੈਨ ਵੀ ਆਪਾਂ ਇਕੱਠੇ ਹੋ ਕੇ ਚੱਲੀਏ। ਆਪਾਂ ਕਿੰਨੀ ਵਾਰੀ ਹਰ ਵਾਰੀ ਰੋਜ਼ ਹੀ ਇਹ ਗੱਲ ਕਰਦੇ ਆ ਵੀ ਇਹ ਸਿਰ ਜੋੜਨ ਦਾ ਇਸ ਟਾਈਮ ਵਕਤ ਆ, ਨਾ ਕਿ ਸਿਰ ਫਸਾਉਣ ਦਾ ਇਸ ਟਾਈਮ ਜਿਹੜਾ ਉਹ ਮੌਕਾ ਹੈਗਾ ਆ। ਸਾਰੇ ਜਾਣੇ ਇਕੱਠੇ ਹੋ ਕੇ ਚਲੋ। ਕਿਸੇ ਦੇ ਨਾਲ ਨਿੱਜੀ ਤੌਰ ਦੇ ਉੱਤੇ ਕਿਸੇ ਦੇ ਵੀ ਵਿਚਾਰਕ ਮਤਭੇਦ ਹੋ ਸਕਦੇ, ਕਿਸੇ ਇਸ਼ੂਜ਼ ਦੇ ਉੱਤੇ ਹਰ ਇੱਕ ਜਾਣਾ ਜਿਹੜਾ ਉਹ ਸੇਮ ਨਹੀਂ ਹੁੰਦਾ। ਈਵਨ ਅਸੀਂ ਦੋਨੋਂ ਜਾਣੇ ਵੀ ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਇਹ ਨਹੀਂ ਹੁੰਦਾ ਵੀ ਇਹ ਇੱਕੋ ਹੀ ਰਾਏ ਦੇ ਉੱਤੇ ਚੱਲਦੇ ਆ। ਡਿਫਰੈਂਟ ਓਪੀਨੀਅਨਸ ਹੁੰਦੇ ਆ, ਪਰ ਇੱਕ ਦੂਜੇ ਦੇ ਓਪੀਨੀਅਨ ਦੀ ਰਿਸਪੈਕਟ ਕਰਕੇ ਅੱਗੇ ਜਿਹੜਾ ਉਹ ਵਧਣਾ ਹੁੰਦਾ। ਕੌਮ ਦੇ ਸਾਂਝੇ ਕਾਰਜ ਦੇ ਲਈ ਜਿਹੜਾ ਉਹ ਅੱਗੇ ਵਧਣ ਦੀ ਲੋੜ ਆ। ਪਰਫੈਕਟ ਸਿਰਫ ਵਾਹਿਗੁਰੂ ਆ, ਪਰਫੈਕਟ ਸਿਰਫ ਗੁਰੂ ਆ, ਤੇ ਆਮ ਜਿਹੜਾ ਇਨਸਾਨ ਆ ਉਹ ਗਲਤੀਆਂ ਦਾ ਪੁਤਲਾ। ਗਲਤੀਆਂ ਉਹਦੇ ਕੋਲੋਂ ਹੋਣੀਆਂ, ਗਲਤੀਆਂ ਉਹ ਕਰਦਾ ਰਹੂਗਾ, ਤੇ ਗਲਤੀਆਂ ਨੂੰ ਭੁੱਲਾਂ ਨੂੰ ਬਖਸ਼ਾ ਕੇ ਜੇ ਭੁੱਲ ਬਖਸ਼ਾ ਕੇ ਅੱਗੇ ਵੱਧਦੇ ਆ ਤਾਂ ਭਾਈ ਮਾਫ ਵੀ ਕਰਨਾ ਤੇ ਉਸ ਚੀਜ਼ ਨੂੰ ਅੱਗੇ ਜਿਹੜਾ ਉਹ ਲੈ ਕੇ ਚੱਲਣ ਦੀ ਲੋੜ ਆ। ਹੁਣ ਇਹਦੇ ਵਿੱਚ ਕਿਹੜਾ ਇਸ਼ੂ ਆ ਜੇ ਦੇਖਿਆ ਜਾਵੇ ਵੀ ਜੇ ਸਿੱਖ ਜੈਨੋਸਾਈਡ ਦੇ ਲਈ ਲੋਕ ਵਾਕ ਕਰ ਰਹੇ ਆ, ਕੌਮ ਵਾਕ ਕਰ ਰਹੀ ਆ, ਨੌਜਵਾਨਾਂ ਨੇ ਬੀੜਾ ਚੱਕਿਆ ਆ, ਹਰ ਇੱਕ ਜਣਾ ਨਹੀਂ ਤਾਂ ਇਹੀ ਪੀਪਣੀ ਵਜਾਉਂਦਾ ਰਹਿੰਦਾ ਸੀਗਾ ਵੀ ਨੌਜਵਾਨ ਨਹੀਂ ਜੀ ਕੁਛ ਕਰਦੇ। ਨੌਜਵਾਨ ਕਿੱਥੇ ਆ ਜੀ, ਉਹ ਕਦੋਂ ਆਉਣਗੇ? ਉਹਨਾਂ ਨੇ ਹੁਣ ਬੀੜਾ ਚੱਕਿਆ ਤੇ ਭਾਈ ਨਾਲ ਤੁਰ ਲਓ। ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਜਿਹੜੇ ਝੰਡੇ ਤਾਂ ਉਸ ਦੀ ਜਿਹੜੀ ਆ ਛਾਂ ਦੇ ਵਿੱਚ ਜਿਹੜਾ ਉਹ ਇਹ ਮਾਰਚ ਕੱਢਿਆ ਜਾ ਰਿਹਾ, ਪਰ ਨਹੀਂ, ਅਸੀਂ ਜਿਹੜੇ ਵਿਵਾਦ ਆ ਉਹ ਬਣਾਉਣ ਦੀ ਕੋਸ਼ਿਸ਼ ਧੱਕੇ ਨਾਲ ਜਿਹੜੀ ਉੱਥੇ ਕੀਤੀ ਜਿਹੜੀ ਉਹ ਜਾ ਰਹੀ ਆ। ਸੋ ਇੱਥੋਂ ਤੇ ਕਦੀ ਕਦੀ ਇਹ ਵੀ ਲੱਗਦਾ ਵੀ ਜਿਹੜੇ ਵਿਵਾਦ ਬਣਾਉਂਦੇ ਆ ਉਹ ਵੀ ਕਿਸੇ ਨਾ ਕਿਸੇ ਦੇ ਹੀ ਜਿਹੜੇ ਉਹ ਚਲਾਏ ਹੁੰਦੇ ਆ। ਤੇ ਅਫਸੋਸ ਦੀ ਗੱਲ ਇਹ ਹੁੰਦੀ ਹੈ ਹਰਜੋਤ ਸਿੰਘ ਜੀ, ਉਹ ਵੀ ਕਈ ਵਾਰੀ ਉਹਨਾਂ ਧਿਰਾਂ ਦੇ ਵਿੱਚ ਹੁੰਦੇ ਆ ਜਿਹੜੀਆਂ ਅਖਵਾਉਂਦੀਆਂ ਉਹ ਵੀ ਪੰਥਕ ਆ ਤੇ ਕੌਮੀ ਆ, ਤੇ ਪਰ ਜਦੋਂ ਕੌਮੀ ਕਾਰਜ ਦੀ ਗੱਲ ਆਉਂਦੀ ਆ ਤੇ ਉਦੋਂ ਉਹਨਾਂ ਨੇ ਆਪਣੀ ਹੀ ਜਿਹੜੀ ਨਵੀਂ ਪੀਪਣੀ ਜਿਹੜੀ ਆ ਉਹ ਵਜਾਉਣੀ ਜਿਹੜੀ ਉਹ ਸ਼ੁਰੂ ਕਰ ਲੈਣੀ ਆ। ਸੋ ਇਹ ਇਦਾਂ ਨਹੀਂ ਕਰਨਾ ਚਾਹੀਦਾ। ਇਹੋ ਜਿਹੇ ਮੌਕਿਆਂ ਦੇ ਉੱਤੇ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਉਹ ਅੱਗੇ ਚੱਲਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਬਾਕੀ ਅੱਜ ਜਿਹੜੇ ਪਿਛਲੇ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਸੈਲਮਾ ਗੁਰੂ ਘਰ ਦੇ ਵਿੱਚ, ਫਿਰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਉੱਥੇ, ਫਿਰ ਸਿੱਖ ਇੰਸਟੀਚਿਊਟ ਗੁਰਦੁਆਰਾ ਸਾਹਿਬ, ਫਿਰ ਕੱਲ ਪਰਸੋਂ ਜਿਹੜਾ ਆ ਉਹ ਮਡੇਰਾ ਗੁਰਦੁਆਰਾ ਸਾਹਿਬ ਸੀਗਾ, ਤੇ ਅੱਜ ਜਿਹੜੇ ਉਹ ਮਡੇਰਾ ਗੁਰਦੁਆਰਾ ਸਾਹਿਬ ਤੋਂ ਚੋਚਲਾ ਤੱਕ ਕੱਲ ਰਾਤੀ ਪਹੁੰਚੇ ਸੀ, ਤੇ ਚੋਚਲਾ ਤੋਂ ਆਲਰੇਡੀ ਉਹਨਾਂ ਨੇ ਚਾਲੇ ਪਾ ਦਿੱਤੇ ਆ, ਤੇ ਅੱਜ ਇਹਨਾਂ ਨੇ ਮਰਸੈਡ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਨੂੰ ਜਿਹੜਾ ਉਹ ਪਹੁੰਚਣਾ ਆ। ਕੱਲ ਨੂੰ ਫਿਰ ਮਰਸੈਡ ਗੁਰਦੁਆਰਾ ਸਾਹਿਬ ਤੋਂ ਸਵੇਰੇ ਚੱਲ ਕੇ ਫਿਰ ਲਿਵਿੰਗਸਟਨ ਗੁਰਦੁਆਰਾ ਸਾਹਿਬ, ਫਿਰ ਅੱਗੇ ਲਿਵਿੰਗਸਟਨ ਗੁਰਦੁਆਰਾ ਸਾਹਿਬ ਤੋਂ ਟਰਲਕ ਗੁਰਦੁਆਰਾ ਸਾਹਿਬ, ਤੇ ਫਿਰ ਟਰਲਕ ਗੁਰਦੁਆਰਾ ਸਾਹਿਬ ਤੋਂ ਸੀਰੀਜ਼ ਗੁਰਦੁਆਰਾ ਸਾਹਿਬ ਤੱਕ ਜਿਹੜਾ ਚੱਲਣੇ ਆ। ਸੋ ਅਗਲੇ ਜਿਹੜੇ ਹੁਣ ਪੜਾਅ ਨੇ 21, 22, 23 ਤੇ 24 ਅਕਤੂਬਰ ਦੇ, ਇਹ ਸਾਰੇ ਗੁਰੂ ਘਰਾਂ ਤੱਕ ਇਹ ਜਿਹੜੇ ਪੜਾਅ ਪਹੁੰਚ ਰਹੇ ਆ। ਮਰਸੈਡ ਗੁਰਦੁਆਰਾ ਸਾਹਿਬ, ਲਿਵਿੰਗਸਟਨ ਗੁਰਦੁਆਰਾ ਸਾਹਿਬ, ਟਰਲਕ ਗੁਰਦੁਆਰਾ ਸਾਹਿਬ ਤੇ ਸੀਰੀਜ਼ ਗੁਰਦੁਆਰਾ ਸਾਹਿਬ। ਸੋ ਆਪ ਸਭ ਨੂੰ ਬੇਨਤੀ ਆ ਵੀ ਇਸ ਮਾਰਚ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਉਹ ਤੁਸੀਂ ਸ਼ਮੂਲੀਅਤ ਕਰੋ। ਜੇ ਦੇਖਿਆ ਜਾਵੇ ਤਾਂ ਤਕਰੀਬਨ ਅੱਧਾ ਮਾਰਚ ਕੰਪਲੀਟ ਜਿਹੜਾ ਆ ਉਹ ਹੋਣ ਦੀ ਕਗਾਰ ਦੇ ਉੱਤੇ ਆ। ਸੋ 350 ਮੀਲ ਚੋਂ 100-125 ਮੀਲ ਤੱਕ ਜਿਹੜਾ ਆਲਰੇਡੀ ਆ ਉਹਨਾਂ ਨੇ ਪੈਦਲ ਚੱਲ ਕੇ ਜਿਹੜਾ ਆ ਉਹ
ਸ਼ੁਰੂ ਕਰ ਲਿਆ ਆ, ਪੂਰਾ ਜਿਹੜਾ ਉਹ ਕਰ ਲਿਆ ਆ, ਤੇ ਬਾਕੀ ਰਹਿ ਗਏ ਜਿਹੜਾ ਆ ਮਾਰਚ ਆ ਉਸ ਦੇ ਵਿੱਚ ਜ਼ਰੂਰ ਯੋਗਦਾਨ ਪਾਓ। ਖੁਸ਼ੀ ਦੀ ਗੱਲ ਹੋਈ ਵੀ ਜਿਹੜੇ ਫ੍ਰੈਸਨੋ ਇਲਾਕੇ ਦੇ ਵਿੱਚ ਕਾਫੀ ਸੰਗਤਾਂ ਨੇ ਇਸ ਮਾਰਚ ਪ੍ਰਤੀ ਜਿਹੜਾ ਆ ਉਤਸ਼ਾਹ ਜਿਹੜਾ ਉਹ ਦਿਖਾਇਆ, ਤੇ ਸਾਰੀਆਂ ਸੰਗਤਾਂ ਦਾ ਧੰਨਵਾਦ। ਜਿਹੜੇ ਪਹੁੰਚ ਸਕੇ, ਜਿਹੜੇ ਨਹੀਂ ਪਹੁੰਚ ਸਕੇ, ਉਹ ਅੱਗੇ ਜਿਹੜੇ ਆ ਇਹਨਾਂ ਪੜਾਵਾਂ ਦੇ ਵਿੱਚ ਜ਼ਰੂਰ ਯੋਗਦਾਨ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਿਹੜੀ ਉਹ ਜਾਵੇ। ਜੀ ਅਗਲੀ ਖਬਰ ਜਿਹੜੀ ਆ ਆਪਾਂ ਸਿੱਖ ਮਸਲਿਆਂ ਬਾਰੇ ਜੋ ਕੁਝ ਵਾਪਰਿਆ ਕੈਨੇਡਾ ਨੂੰ ਲੈ ਕੇ, ਇੰਡੀਆ ਨੂੰ ਲੈ ਕੇ, ਅਮਰੀਕਾ ਨੂੰ ਲੈ ਕੇ, ਉਹ ਤੁਹਾਡੇ ਨਾਲ ਸਾਂਝੇ ਕਰਦੇ ਆ। ਕੈਨੇਡਾ ਦੇ ਸਾਬਕਾ ਜਿਹੜੇ ਅੰਬੈਸਡਰ ਸੀਗੇ ਇੰਡੀਆ ਦੇ ਵਿੱਚ, ਉਹਨਾਂ ਦੀ ਜਿਹੜੀ ਇੱਕ ਇੰਟਰਵਿਊ ਹੋਈ ਆ ਗਲੋਬ ਐਂਡ ਮੇਲ ਦੇ ਵਿੱਚ, ਉਹਨਾਂ ਨੇ ਜੀ ਕੈਮਰਨ, ਉਹਨਾਂ ਨੇ ਸ਼ਰੇਆਮ ਕਿਹਾ ਆ ਵੀ ਅਮਰੀਕਾ ਦੇ ਵਿੱਚ ਪੰਨੂ ਹੁਣਾਂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਤੇ ਕੈਨੇਡਾ ਦੇ ਵਿੱਚ ਨਿੱਜਰ ਹੁਣਾਂ ਦੀ ਜਿਹੜੀ ਹੱਤਿਆ ਆ ਉਹਦੇ ਵਿੱਚ ਭਾਰਤ ਦੀ ਸਰਕਾਰ ਪੂਰੀ ਤਰ੍ਹਾਂ ਇਨਵੋਲਵ ਆ, ਤੇ ਕਹਿੰਦੇ ਵੀ ਭਾਰਤ ਦੀ ਸਭ ਤੋਂ ਵੱਡੀ ਗਲਤੀ ਆ, ਬਿਗੇਸਟ ਮਿਸਟੇਕ ਆ ਇੰਡੀਆ ਦੀ। ਸੋ ਇਹ ਜਿਹੜੇ ਰਾਜਦੂਤ ਕੈਮਰਨ ਆ, ਇਹ ਪਿਛਲੀ ਵਾਰੀ ਜਦੋਂ ਇਸ਼ੂ ਚੱਕਿਆ ਸੀ ਤੇ ਉੱਥੋਂ ਇਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਸੀ। ਇੰਡੀਆ ਵਾਲੇ ਕਹਿੰਦੇ ਅਸੀਂ ਕੱਢਤਾ, ਅਮਰੀਕਾ ਕੈਨੇਡਾ ਵਾਲੇ ਕਹਿੰਦੇ ਅਸੀਂ ਵਾਪਸ ਬੁਲਾ ਲਿਆ ਹੈਗਾ। ਸੀਬੀਸੀ ਨੂੰ ਉਹਨਾਂ ਨੇ ਇੱਕ ਨਿਊਜ਼ ਦਿੱਤੀ ਹੈ, ਸੀਬੀਸੀ ਨਿਊਜ਼ ਨੂੰ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਭਾਰਤ ਦੀ ਸਭ ਤੋਂ ਵੱਡੀ ਜਿਹੜੀ ਆ ਰਣਨੀਤਕ ਗਲਤੀ ਕਹਿ ਸਕਦੇ ਆ ਵੀ ਪਿਛਲੇ ਸਾਲ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਹੁਣਾਂ ਦੀ ਹੱਤਿਆ ਕੀਤੀ ਆ, ਤੇ ਜਿਹੜੇ ਦਿੱਲੀ ਦੇ ਕੈਨੇਡੀਅਨ ਚਾਰਡ ਦੀ ਅਫੇਅਰਸ ਹੈਗੇ ਆ, ਤੇ ਹੋਰ 5 ਡਿਪਲੋਮੇਟਾਂ ਨੂੰ ਛੱਡਣ ਲਈ ਕਿਹਾ ਗਿਆ ਸੀ ਕੈਨੇਡਾ ਦੀ ਸਰਕਾਰ ਵੱਲੋਂ। ਇਹ ਬੜੀ ਨਮੋਸ਼ੀ ਵਾਲੀ ਗੱਲ ਆ ਤੇ ਦੇਖੋ ਡਿਪਲੋਮੇਟ ਵੀ ਜਿਹੜੇ ਇਸ ਕੰਮ ਦੇ ਵਿੱਚ ਇਨਵੋਲਵ ਸੀ। ਇੱਥੇ ਹੀ ਬਸ ਨਹੀਂ, ਇਸ ਤੋਂ ਬਿਨਾਂ ਪਰਸੋਂ ਹੀ ਹਜੇ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਦੇ ਆਫਿਸ ਆ, ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਭਾਈ ਜਿਹੜੇ ਹਜੇ ਰਹਿੰਦੇ ਵੀ ਡਿਪਲੋਮੇਟ ਆ ਉਹ ਹਜੇ ਵੀ ਇਨਵੋਲਵ ਹੈਗੇ ਆ ਕੈਨੇਡਾ ਦੇ ਸਿਟੀਜ਼ਨਸ ਦੀ ਗਲਤ ਇਨਫੋਰਮੇਸ਼ਨ ਲੈਣ ਦੇ ਵਿੱਚ, ਉਹਨਾਂ ਦੀ ਕਤਲ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ। ਸੋ ਕੈਮਰਨ ਨੇ ਇਹ ਕਿਹਾ ਵੀ ਕੈਨੇਡਾ ਸਰਕਾਰ ਲਈ ਉਹਨਾਂ ਦੇ ਦੇਸ਼ ਦੇ ਜਿਹੜੇ ਨਾਗਰਿਕ ਹੈਗੇ ਆ, ਉਹਨਾਂ ਦੀ ਜਿਹੜੀ ਸੁਰੱਖਿਆ ਆ ਉਹ ਸਭ ਤੋਂ ਜ਼ਰੂਰੀ ਹੈਗੀ ਆ। ਇਸ ਮਾਮਲੇ ਦੇ ਵਿੱਚ ਭਾਰਤ ਦਾ ਸਹਿਯੋਗ ਦੇਣਾ ਬਹੁਤ ਜ਼ਰੂਰੀ ਸੀ, ਪਰ ਉਸਨੇ ਸਹਿਯੋਗ ਨਹੀਂ ਦਿੱਤਾ ਹੈ। ਬਿਲਕੁਲ, ਸੀਬੀਸੀ ਇੰਟਰਵਿਊ ਦੇ ਵਿੱਚ ਜਿਹੜੇ ਕੈਮਰਨ ਮਕੇ ਹੋਣਾ ਨੇ ਕਲੀਅਰ ਕਰ ਦਿੱਤਾ, ਜਿਨ੍ਹਾਂ ਨੂੰ ਆਪਾਂ ਨੂੰ ਚੇਤਾ ਯਾਦ ਹੋਣਾ ਹਰਜੋਤ ਸਿੰਘ ਜੀ, ਜਦ ਇਹ ਨਿੱਜਰ ਹੋਣਾ ਦੇ ਮਾਮਲੇ ਦੇ ਉੱਤੋਂ ਪਰਦਾਫਾਸ਼ ਹੋਇਆ ਸੀ, ਜਦ ਟਰੂਡੋ ਹੋਣਾ ਨੇ ਐਲਾਨ ਕੀਤਾ ਸੀ ਇੰਡੀਅਨ ਸਰਕਾਰ ਦਾ ਜਿਹੜਾ ਇਸ ਦੇ ਵਿੱਚ ਹੱਥ ਹੋ ਸਕਦਾ, ਕ੍ਰੈਡੀਬਲ ਐਵੀਡੈਂਸ ਦੀ ਜਿਹੜੀ ਉਹ ਗੱਲ ਆਖੀ ਸੀ, ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕੈਮਰਨ ਮਕੇ ਆ ਉਹਨਾਂ ਨੂੰ ਉੱਥੋਂ ਤਲਬ ਕਰਕੇ ਮੁਲਕ ਨੂੰ ਜਿਹੜਾ ਉਹ ਛੱਡਣ ਦੇ ਲਈ ਆਖ ਦਿੱਤਾ ਗਿਆ ਸੀ। ਤੇ ਕੈਮਰਨ ਮਕੇ ਜਿਹੜੇ ਜਾਣ ਤੋਂ ਪਹਿਲਾਂ ਨਤਮਸਤਕ ਹੋ ਕੇ ਆਏ ਸੀ ਦਰਬਾਰ ਸਾਹਿਬ, ਤੇ ਉੱਥੇ ਜਿਹੜਾ ਉਹਨਾਂ ਨੇ ਲਿਖਿਆ ਸੀਗਾ ਵੀ ਸਿੱਖਾਂ ਦੀ, ਉਹਨਾਂ ਨੇ ਕਿਹਾ ਸੀਗਾ ਵੀ ਸਿੱਖਾਂ ਦੀ ਤੇ ਕੈਨੇਡਾ ਦੀ ਜਿਹੜੀ ਆ ਇੱਕ ਬਹੁਤ ਅਮਿੱਟ ਸਾਂਝ ਹੈਗੀ ਆ, ਤੇ ਉਹ ਇਦਾਂ ਹੀ ਜਿਹੜੀ ਉਹ ਬਣੀ ਰਹਿਣੀ ਆ। ਸੋ ਉਹਦੇ ਵਿੱਚ ਹੁਣ ਉਹਨਾਂ ਨੇ ਕਲੀਅਰਲੀ ਦੱਸ ਦਿੱਤਾ, ਮਾਫੀ ਚਾਹੁੰਦਾ, ਨਿੱਜਰ ਤੇ ਪੰਨੂ ਹੁਣਾਂ ਦੇ ਜਿਹੜੇ ਕਤਲ ਤੇ ਸਾਜ਼ਿਸ਼ ਇੱਕ ਹੀ ਸਾਜ਼ਿਸ਼ ਦਾ ਜਿਹੜਾ ਉਹ ਹਿੱਸਾ ਆ। ਉਧਰ ਜਿਹੜੀ ਫੋਰਨ ਅਫੇਅਰਸ ਮਿਨਿਸਟਰ ਨੇ ਮੈਲਨ ਜੋਲੀ, ਉਹਨਾਂ ਨੇ ਕਿਹਾ ਵੀ ਇੰਡੀਅਨ ਡਿਪਲੋਮੈਟਸ ਅਜੇ ਵੀ ਅਸੀਂ ਉਹਨਾਂ ਨੂੰ ਨੋਟਿਸ ਦੇ ਉੱਤੇ ਜਿਹੜਾ ਉਹ ਰੱਖਿਆ ਆ। ਕਹਿੰਦੇ ਵੀ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਕੈਨੇਡਾ ਦੇ ਵਿੱਚ ਜਿਹੜੀ ਹੋ ਰਹੀ ਆ, ਕੈਨੇਡਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਐਡੇ ਵੱਡੇ ਪੱਧਰ ਦੀ ਜਿਹੜੀ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਉਹ ਦੇਖ ਰਹੇ ਹਾਂ। ਸੋ ਦੂਸਰੇ ਪਾਸੇ ਜਿਹੜੇ ਭਾਰਤ ਦੇ ਅੰਬੈਸਡਰ ਸੀਗੇ ਕੈਨੇਡਾ ਦੇ ਵਿੱਚ, ਸੰਜੇ ਵਰਮਾ, ਉਹਨਾਂ ਨੇ ਇੰਟਰਵਿਊ ਦਿੱਤੀ ਹੈਗੀ ਆ। ਉਸ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਕੈਨੇਡਾ ਵੱਲੋਂ ਐਕਸਪੈਲ ਕੀਤਾ ਗਿਆ, ਪਰ ਭਾਰਤ ਵਾਲੇ ਕਹਿੰਦੇ ਵੀ ਅਸੀਂ ਤਾਂ ਬੁਲਾ ਲਿਆ ਵੀ ਉਹਨਾਂ ਦੀ ਲਾਈਫ ਨੂੰ ਖਤਰਾ ਹੈ। ਹਾਲਾਂਕਿ ਇੱਕ ਵੀ ਇਨਸੀਡੈਂਟ ਅਮਰੀਕਾ ਕੈਨੇਡਾ 'ਚ ਨਹੀਂ ਆਈ ਜਿੱਥੇ ਕਿਸੇ ਹਿੰਦੂ ਭੈਣ ਭਰਾ ਨੂੰ ਕਿਸੇ ਸਿੱਖ ਨੇ ਜਿਹੜਾ ਕਿਸੇ ਤਰ੍ਹਾਂ ਦਾ ਉਹਨਾਂ ਦੇ ਉੱਤੇ ਹਮਲਾ ਕੀਤਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਉਹਨਾਂ ਨੇ CTV ਨੂੰ ਇੱਕ ਇੰਟਰਵਿਊ ਦਿੱਤੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਕੋਈ ਐਵੀਡੈਂਸ ਨਹੀਂ ਦਿੱਤਾ ਗਿਆ, ਇਹ ਸਾਰਾ ਕੁਝ ਪੋਲੀਟੀਕਲੀ ਮੋਟੀਵੇਟਡ ਹੈਗਾ। ਹਾਲਾਂਕਿ ਉਸੇ ਇੰਟਰਵਿਊ ਦੇ ਵਿੱਚ ਉਹ ਮੰਨਦੇ ਆ
ਭਈ ਜਿਹੜੇ ਸਾਡੇ ਡਿਪਲੋਮੇਟਸ ਆ ਉਹ ਜੋ ਖਾਲਿਸਤਾਨੀ ਮੂਵਮੈਂਟ ਦੇ ਨਾਲ ਰਿਲੇਟਡ ਲੋਕ ਹੈਗੇ ਆ ਜਾਂ ਐਡਵੋਕੇਟ ਹੈਗੇ ਆ, ਉਹਨਾਂ ਦੇ ਉੱਤੇ ਨਜ਼ਰ ਰੱਖਦੇ ਹੈਗੇ ਆ। ਸੋ ਉਹੀ ਤਾਂ ਉਹ ਆਪ ਕਹਿ ਹੀ ਰਹੇ ਆ ਮੰਨ ਵੀ ਗਏ। ਜਿਹੜੇ ਸਾਡੇ ਕੈਨੇਡਾ ਦੇ ਸਿਟੀਜ਼ਨ ਆ, ਤੁਸੀਂ ਉਹਨਾਂ ਦੀ ਤੁਸੀਂ ਪੂਰੀ ਜਿਹੜੀ ਇਨਫੋਰਮੇਸ਼ਨ ਇਕੱਠੀ ਕਰਦੇ ਹੈਗੇ ਆ। ਤੇ ਸੋ ਇੱਥੋਂ ਉਹਨਾਂ ਨੇ ਉਹ ਮੰਨਣਾ ਵੀ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਇਹ ਵੀ ਕਹਿ ਰਿਹਾ ਵੀ ਸਾਨੂੰ ਐਵੀਡੈਂਸ ਨਹੀਂ ਦਿੱਤਾ। ਤੁਸੀਂ ਇੱਕ ਪਾਸੇ ਮੰਨ ਵੀ ਰਹੇ ਹੈਗੇ ਆ। ਸੋ RCMP ਨੇ ਡਾਇਰੈਕਟਲੀ ਐਵੀਡੈਂਸ ਜਿਹੜੇ ਆ ਇੰਡੀਅਨ ਗਵਰਨਮੈਂਟ ਨੂੰ ਪ੍ਰੈਜ਼ੈਂਟ ਕਰ ਦਿੱਤੇ ਹੋਏ ਹੈਗੇ ਆ, ਤੇ ਉਹ ਇੰਡੀਆ ਗਵਰਨਮੈਂਟ ਦੀ ਜਿਹੜੀ ਆ ਮਦਦ ਇਹਦੇ ਵਿੱਚ ਮੰਗਦੇ ਆ ਵੀ ਭਾਈ ਤੁਸੀਂ ਰਲ ਕੇ ਜਿਹੜਾ ਸਾਡੇ ਨਾਲ ਇਹ ਜਿਹੜਾ ਮਸਲਾ ਹੈ ਇਸ ਨੂੰ ਸਮਝਾਓ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਵਿਕਾਸ ਨੂੰ ਫੜਿਆ ਗਿਆ ਸੀ, ਉਹ ਵੀ ਜਿਹੜੀ ਭਾਰਤ ਦੀ ਸਰਕਾਰ ਹੁਣ ਉਹ ਕਹਿ ਰਹੀ ਆ ਵੀ ਅਸੀਂ ਤਾਂ ਉਹ ਹੁਣ ਰਾਜ ਏਜੰਸੀ ਲਈ ਕੰਮ ਨਹੀਂ ਕਰਦਾ ਹੈਗਾ। ਸਰਕਾਰੀ ਨਹੀਂ ਆ ਕਹਿੰਦੇ ਜੀ। ਜਾਂ ਵਿਕਾਸ ਯਾਦਵ ਕਹਿੰਦੇ ਜੀ ਉਹਦੇ ਤੇ ਇੱਕ ਕਿਸੇ ਨੂੰ ਬੰਦੇ ਮਾਰਨ ਦਾ ਕੇਸ ਸੀ, ਫਰੋਤੀਆਂ ਦਾ ਕੇਸ ਆ ਜੀ, ਰੋਬਰੀ ਦਾ, ਤੇ ਅਸੀਂ ਉਹਨੂੰ ਕੱਢਤਾ ਸੀ 39 ਸਾਲਾਂ ਦਾ। ਸੋ ਇਹ ਜਾਣਬੁੱਝ ਕੇ ਉਹਨਾਂ ਨੇ ਇਹ ਤਾਂ ਕਿ ਅਮਰੀਕਾ ਵਾਲੇ ਉਸ ਨੂੰ ਐਕਸਟਰਾਡਾਈਟ ਨਾ ਕਰ ਸਕਣ, ਪਈ ਉਹਦਾ ਇੰਡੀਆ ਦੇ ਵਿੱਚ ਵੀ ਕੇਸ ਚੱਲ ਰਿਹਾ ਆ। ਇੰਡੀਆ ਦੇ ਵਿੱਚ ਤੁਹਾਨੂੰ ਪਤਾ ਵੀ ਜਿਹੜੇ ਇੱਕ ਬੰਦੇ ਦੇ ਕੇਸ ਚੱਲਦਾ 20-30 ਸਾਲ ਉਹਨੂੰ ਲਮਕਾ ਦਿੰਦੇ ਆ। ਉਹ ਸਾਰਾ ਝੂਠਾ ਕੇਸ ਸੈਟਅਪ ਕੀਤਾ ਗਿਆ ਤਾਂ ਕਿ ਵਿਕਾਸ ਯਾਦਵ ਨੂੰ ਐਕਸਟਰਾਡਾਈਟ ਨਾ ਕੀਤਾ ਜਾ ਸਕੇ। ਜੇ ਇਹ ਐਗਜ਼ੈਕਟਲੀ ਉਸ ਟਾਈਮ ਉਹਨਾਂ ਨੇ ਕੱਢਿਆ ਜਦੋਂ ਨਵੰਬਰ ਵੀ, ਇਹ ਬਿਲਕੁਲ 1 ਮਹੀਨੇ ਦੇ ਫਰਕ ਦੇ ਨਾਲ ਜਦੋਂ ਅਮਰੀਕਾ ਵਾਲਿਆਂ ਨੇ ਚਾਰਜਸ ਲਾਏ ਪਏ, ਇੰਡੀਆ ਗਵਰਨਮੈਂਟ ਜਿਹੜੀ ਇਨਵੋਲਵ ਹੈਗੀ ਆ, ਉਹ ਤੋਂ 1 ਮਹੀਨੇ ਬਾਅਦ ਇਹਨਾਂ ਨੇ ਉਸ ਨੂੰ ਜਿਹੜਾ ਛੁੱਟੀ ਕਰ ਦਿੱਤੀ ਸੀ ਪੇਪਰਾਂ ਦੇ ਵਿੱਚ ਜੋ ਵੀ ਹੋਵੇ, ਹਨਾ। ਨਹੀਂ ਤਾਂ ਬੰਦਾ ਕਿਸੇ ਨੂੰ ਕੀ ਪ੍ਰੋਬਲਮ ਆ ਵੀ ਉਹ $1 ਲੱਖ ਕੋਲੋਂ ਦੇ ਕੇ ਜਿਹੜਾ ਇੱਕ ਬੰਦਾ ਮਰਵਾਉਣਾ ਚਾਹੁੰਦਾ ਹੋਵੇ। ਸੋ ਜਿਹੜੀ ਸਿਚੁਏਸ਼ਨ ਆ ਹੌਲੀ ਹੌਲੀ ਹੁਣ ਇੰਡੀਆ ਵਾਲਿਆਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਹੈਗਾ। ਇਹ ਹੌਲੀ ਹੌਲੀ ਸਾਰੇ ਐਕਸਪੋਜ਼ ਹੋ ਜਾਣੇ ਆ, ਪਰ ਇੰਡੀਆ ਵਾਲਿਆਂ ਨੇ ਸਿੱਖਾਂ ਦੇ ਅਗੇਂਸਟ ਬਹੁਤ ਜ਼ਿਆਦਾ ਜਿਹੜੇ ਫਰੰਟ ਆ ਉਹ ਖੋਲੇ ਹੋਏ ਹੈਗੇ ਆ। ਆਪਣੇ ਲੋਕ ਜਿਹੜੇ ਆ ਛੋਟੇ ਛੋਟੇ ਮੁੱਦਿਆਂ ਦੇ ਉੱਤੇ ਜਿੰਦਾਬਾਦ ਮੁਰਦਾਬਾਦ ਕਰੀ ਜਾਂਦੇ ਆ। ਬੜੀ ਨਮੋਸ਼ੀ ਦੀ ਗੱਲ ਹੈਗੀ ਆ। ਪਿਛਲੇ 14 ਸਾਲਾਂ ਦੇ ਦੌਰਾਨ ਅਸੀਂ ਆਪਣੀ ਕਮਿਊਨਿਟੀ ਨੂੰ ਬਿਲਕੁਲ ਜਿਹੜਾ ਸਹੀ ਪੁਆਇੰਟ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਭਈ ਤੁਸੀਂ ਧਿਆਨ ਦੇ ਨਾਲ ਸੋਚੋ ਕਿੱਥੇ ਕੀ ਕੁਝ ਵਾਪਰ ਰਿਹਾ ਹੈਗਾ। ਪਰ ਹਜੇ ਵੀ ਕਈ ਜਿਹੜੇ ਆਪਣੇ ਭੈਣ ਭਰਾ ਆ ਉਹ ਛੋਟੇ ਛੋਟੇ ਮਸਲਿਆਂ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ, ਜਿੰਦਾਬਾਦ ਮੁਰਦਾਬਾਦ ਕਰੀ ਜਾਂਦੇ ਆ। ਜਦੋਂ ਤੋਂ ਹਿੰਦੂ ਅਮਰੀਕਨ ਫੈਡਰੇਸ਼ਨ ਦਾ ਜਿਹੜਾ ਸਾਰਾ ਐਕਸਪੋਜ਼ ਹੋਇਆ ਸੀ ਤੇ ਕਿਸ ਤਰ੍ਹਾਂ ਉਹਨਾਂ ਨੇ ਇੱਥੇ ਦੇ ਅਟਾਰਨੀ ਜਨਰਲ ਸੈਂਟਾ ਕਲਾਰਾ ਕਾਉਂਟੀ ਦੇ ਨਾਲ ਮਿਲ ਕੇ ਵੱਖ-ਵੱਖ ਪੁਲਿਸ ਚੀਫਸ ਨਾਲ ਇਨਫੋਰਮੇਸ਼ਨ ਦਿੱਤੀ ਆ। ਹੁਣ ਇੰਡੀਆਨਾ ਤੋਂ ਵੀ ਖਬਰ ਆ ਰਹੀ ਆ ਕਿ ਇੰਡੀਆਨਾ ਦੇ ਵਿੱਚ ਵੀ ਉਹ ਲੋਕਲ ਪੁਲਿਸ ਚੀਫਸ ਨੂੰ ਮਿਲੇ ਹੈਗੇ ਆ। ਉੱਥੇ ਦੀ ਸਿੱਖ ਸੰਗਤ ਇਨਵੈਸਟੀਗੇਟ ਕਰ ਰਹੀ ਆ। ਹੋਪਫੁਲੀ ਉਹ ਉੱਥੇ ਦੇ ਜਿਹੜੇ ਜੋ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਮਿਲਣ। ਜਿਹੜੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਆ ਉਹ ਬੜੇ ਸਿੱਖਾਂ ਦੇ ਦੋਸਤ ਰਹੇ ਆ, ਉਹਨਾਂ ਨੂੰ ਮਾਈਕ ਪੈਂਸ ਨੂੰ ਮਿਲਣਾ ਚਾਹੀਦਾ ਹੈਗਾ। ਸੋ ਜਿਹੜੀ ਨਵਾਂ ਹੁਣ ਇੱਕ ਅੱਜ ਐਕਸਪੋਜ਼ ਹੋਇਆ ਹੈਗਾ ਰਾਜਕਨਵੀਰ ਸਿੰਘ ਜੀ, ਉਹਦੇ ਵਿੱਚ ਹੁਣ ਹਿੰਦੂ ਅਮਰੀਕਨ ਫਾਊਂਡੇਸ਼ਨ, ਉਸ ਤੋਂ ਬਿਨਾਂ ਜਿਹੜੀ ਹੁਣ ਭਾਰਤ ਸਰਕਾਰ ਆ, ਉਹਨਾਂ ਨੇ ਅਮਰੀਕਾ ਦੇ ਵਿੱਚ ਜਿਹੜੇ ਵੱਖ-ਵੱਖ ਯੂਨੀਵਰਸਿਟੀਆਂ 'ਚ ਪ੍ਰੋਫੈਸਰ ਹੈਗੇ ਆ, ਇੰਟੈਲੈਕਚੁਅਲ ਬੰਦੇ ਆ, ਵੱਖ-ਵੱਖ ਇੰਸਟੀਚਿਊਟਸ ਕੰਮ ਕਰਦੇ ਆ, ਉਹਨਾਂ ਦੇ ਦੁਆਰਾ ਆਰਟੀਕਲ ਲਿਖਾਣੇ ਸ਼ੁਰੂ ਕਰ ਦਿੱਤੇ ਹੈਗੇ ਆ। ਮਾਈਕਲ ਰੂਬਨ ਇੱਕ ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਦਾ ਸੀਨੀਅਰ ਫੈਲੋ ਹੈਗਾ। ਉਸ ਨੇ ਰੀਸੈਂਟਲੀ ਪਿਛਲੇ ਵੀਕ ਇੱਕ ਆਰਟੀਕਲ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਆਪਟੈਡ ਆਰਟੀਕਲ ਆ, ਖਾਲਿਸਤਾਨੀ ਐਕਸਟ੍ਰੀਮਿਜ਼ਮ ਏ ਗਰੋਇੰਗ ਥ੍ਰੈਟ ਇਨ ਦਾ US ਐਂਡ ਕੈਨੇਡਾ। ਦੇਖ ਲਓ ਵੀ ਜਿਹੜਾ ਖਾਲਿਸਤਾਨ ਦਾ ਐਕਸਟ੍ਰੀਮਿਜ਼ਮ ਆ ਇਹ ਥ੍ਰੈਟ ਆ ਬਹੁਤ ਵੱਡਾ USA ਤੇ ਕੈਨੇਡਾ 'ਚ। ਤੇ ਉਹ ਅੱਗੇ ਜਾ ਕੇ ਇਹ ਕਹਿੰਦੇ ਆ ਵੀ ਇਹ ਜਿਹੜਾ ਥ੍ਰੈਟ ਆ ਜਿਹੜੇ ਆਮ ਸਿੱਖ ਆ ਉਹਨਾਂ ਲਈ ਜ਼ਿਆਦਾ ਆ ਭਾਰਤ ਨਾਲੋਂ। ਉਹ ਕਹਿੰਦੇ ਵੀ ਜਿਹੜੇ ਖਾਲਿਸਤਾਨੀ ਸੋਚ ਵਾਲੇ ਬੰਦੇ ਆ ਉਹ ਜਿਹੜੇ ਆਮ ਸਿੱਖ ਹੈਗੇ ਆ ਉਹਨਾਂ ਨੂੰ ਧੱਕੇ ਦੇ ਨਾਲ ਡਰਾ ਰਹੇ ਆ, ਉਹਨਾਂ ਦੇ ਗੁਰੂ ਘਰਾਂ ਤੇ ਕਬਜ਼ੇ ਕਰ ਰਹੇ ਆ। ਆਰਟੀਕਲ ਜ਼ਰੂਰ ਪੜ੍ਹਿਓ, ਮੈਂ ਹੈਡਿੰਗ ਤੁਹਾਨੂੰ ਦੱਸ ਦਿੱਤਾ ਹੈ, ਅਮਰੀਕਨ ਐਂਟਰਪ੍ਰਾਈਜ਼ ਇੰਸਟੀਚਿਊਟ ਦਾ, ਆਪਟੈਡ ਖਾਲਿਸਤਾਨੀ ਐਕਸਟ੍ਰੀਮਿਜ਼ਮ ਏ ਗਰੋਇੰਗ ਥ੍ਰੈਟ ਇਨ ਦਾ US ਐਂਡ ਕੈਨੇਡਾ। ਸੋ ਪੂਰਾ ਉਸ ਬੰਦੇ ਵੱਲੋਂ, ਹਾਲਾਂਕਿ ਉਹ ਕਾਫੀ ਵੈਲ ਨੋਨ ਬੰਦਾ ਆ, ਕਾਫੀ ਆਰਟੀਕਲ ਲਿਖਦਾ ਆ। ਉਹਨ ਪਿੱਛੇ ਆਰਟੀਕਲ ਇਹ ਵੀ ਲਿਖਿਆ ਸੀ ਵੀ ਭਾਰਤ ਨੂੰ ਜਿਹੜਾ ਕੈਨੇਡਾ ਮੁਲਕ ਆ ਉਹਨੂੰ ਸਟੇਟ ਸਪਾਂਸਰ ਆਫ ਟੈਰਰਿਜ਼ਮ ਜਿਹੜਾ ਡਿਕਲੇਅਰ ਕਰ ਦੇਣਾ ਟੈਰਰਿਜ਼ਮ 'ਚ ਇਨਵੋਲਵ ਕਰਨਾ ਚਾਹੀਦਾ ਹੈਗਾ। ਸੋ ਇਸ ਆਰਟੀਕਲ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਇਸ ਸੋਚ ਦੇ ਮਾਲਕ ਆ, ਇਹ ਜਿਹੜੇ ਉਹਨਾਂ ਦੀ ਵਿਰੋਧੀ ਸੋਚ ਆ, ਉਹਨਾਂ ਨੂੰ ਇੰਟੀਮੀਡੇਟ ਕਰਦੇ ਹੈਗੇ ਆ, ਉਹਨਾਂ ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕਰਦੇ ਆ। ਅਸੀਂ ਬਹੁਤ ਵਾਰ ਪਿਛਲੇ ਲੰਮੇ ਸਮੇਂ ਤੋਂ ਆਪਣੇ ਭੈਣਾਂ ਭਰਾਵਾਂ ਨੂੰ ਕਹਿ ਰਹੇ ਆ ਵੀ ਭਾਈ ਜਿਹੜਾ ਤੁਹਾਡੀ ਸੋਚ ਦਾ ਜਾਂ ਆਪਣੀ ਸੋਚ ਦੇ ਨਾਲ ਨਹੀਂ ਐਗਰੀ ਕਰਦਾ, ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨੂੰ ਗਾਲਾਂ ਕੱਢੋ ਤੇ ਜਾਂ ਉਹਦੇ ਨਾਲ ਧੱਕਾ ਮੁੱਕੀ ਕਰੋ, ਜਾਂ ਆਹਾ ਹੀ ਕੁਝ ਉਹ ਸ਼ੋਅ ਕਰਨਾ ਚਾਹੁੰਦੇ ਹੈਗੇ ਆ।
ਨਹੀਂ ਸੋ ਨਾਲੇ ਫਿਰ ਬਹੁਤ ਜੇ ਕਿਉਂਕਿ ਉਹੀ ਚੀਜ਼ ਤਾਂ ਉਹੀ ਮੋਦੀ ਵਾਲੇ ਕਰਦੇ ਆ ਤੇ ਜੇ ਤੁਸੀਂ ਵੀ ਉਹੀ ਕਰਦੇ ਤਾਂ ਫਰਕ ਹੀ ਰਹਿ ਗਿਆ ਜੀ। ਸੋ ਇਸ ਕਰਕੇ ਇਹ ਬਹੁਤ ਧਿਆਨ ਰੱਖਣ ਜੋ ਗੱਲ ਹੈਗੀ ਆ। ਪਿਛਲੇ ਮਹੀਨਿਆਂ 'ਚ ਜਿੰਨਾ ਭਾਰਤ ਸਰਕਾਰ ਐਕਸਪੋਜ਼ ਹੋਈ ਹੈਗੀ ਆ, ਤੇ ਉਹ ਜੋ ਹੁਣ ਉਹਨਾਂ ਨੇ ਪੜ੍ਹਨ ਲਿਖਣ ਵਾਲਾ ਜਿਹੜਾ ਕੰਮ ਸ਼ੁਰੂ ਕੀਤਾ ਹੈ, ਜਿੱਧਰ ਆਪਣੀ ਕਮਿਊਨਿਟੀ ਬਹੁਤ ਘੱਟ ਧਿਆਨ ਦਿੰਦੀ ਹੈਗੀ ਆ, ਉਹ ਬਿਲਕੁਲ ਇਹੀ ਸ਼ੋਅ ਕਰਨਾ ਚਾਹੁੰਦੇ ਆ। ਸੋ ਸਾਨੂੰ ਸਾਰਿਆਂ ਨੂੰ ਬਹੁਤ ਵਿਜੀਲੈਂਟ ਹੋਣ ਦੀ ਜ਼ਰੂਰਤ ਹੈ। ਕਿਸੇ ਤਰ੍ਹਾਂ ਨਾਲ ਵੀ ਇੱਕ ਘਰ ਦੇ ਵਿੱਚ ਸਾਰੇ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਉਹਨਾਂ ਦੀ ਨਹੀਂ ਬਣਦੀ ਹੁੰਦੀ। ਜੇ ਤੁਹਾਡਾ ਕੋਈ ਭੈਣ ਭਰਾ ਤੁਹਾਡੇ ਆਈਡੀਏ ਨਾਲ ਐਗਰੀ ਨਹੀਂ ਕਰਦਾ, ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਉਹਨੂੰ ਗਾਲਾਂ ਕੱਢੋ ਤੇ ਜਾਂ ਉਹਨੂੰ ਜਿਹੜਾ ਆ ਡਿਮੋਰਲਾਈਜ਼ ਕਰੋ। ਸੋ ਇਹੀ ਕੁਝ ਉਹਨਾਂ ਨੇ ਹੁਣ ਆਰਟੀਕਲ ਲਿਖਵਾਉਣੇ ਸ਼ੁਰੂ ਕਰ ਦਿੱਤੇ ਆ। ਤੁਸੀਂ ਦੇਖਿਆ ਹੋਣਾ ਪਿਛਲੇ ਮਹੀਨਿਆਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਲੋਕਲ ਕੌਂਸਲੇਟ ਆਫਿਸਰਸ ਹੈਗੇ ਆ, ਇਹ ਭਾਰਤ ਦੀ ਸਰਕਾਰ ਨੇ ਉਹਨਾਂ ਨੇ ਗੁਰੂ ਘਰਾਂ 'ਚ ਜਾ ਕੇ ਕੋਸ਼ਿਸ਼ ਕੀਤੀ ਵੀ ਅਸੀਂ ਜੀ ਵੀਜ਼ੇ ਦੇ ਰਹੇ ਹੈਗੇ ਆ, ਤਾਂ ਕਿ ਜਿਹੜੀ ਲੋਕਲ ਕਮਿਊਨਿਟੀ ਉਹ ਆਪਸ ਦੇ ਵਿੱਚ ਰਿਫਟ ਲੜ ਪਵਾ ਪਏ। ਕੇ ਬਹੁਤ ਸਾਰੇ ਲੋਕ ਕਹਿੰਦੇ ਵੀ ਗੁਰੂ ਘਰ 'ਚ ਕੌਂਸਲੇਟ ਦਾ ਕੀ ਕੰਮ, ਉਹ ਆਵੇ ਮੱਥਾ ਟੇਕੇ ਲੰਗਰ ਛਕੇ, ਐਵਰੀਬਾਡੀ ਇਜ਼ ਵੈਲਕਮ। ਪਰ ਤੁਸੀਂ ਗਵਰਨਮੈਂਟ ਦਾ ਆਫੀਸ਼ੀਅਲ ਕੰਮ ਗੁਰਦੁਆਰੇ 'ਚ ਕਰਨਾ ਇਹ ਮਾੜੀ ਗੱਲ ਹੈਗੀ ਆ, ਬਾਹਰ ਕਿਤੇ ਕਰੋ। ਪਰ ਉਹਦੇ 'ਚ ਕੀ ਆ, ਲੋਕਲ ਸੰਗਤ ਡਿਵਾਈਡ ਹੋ ਜਾਂਦੀ ਆ, ਇੱਕ ਇਸ਼ੂ ਦੇ ਉੱਤੇ ਤੁਸੀਂ ਤੁਰ ਕੇ ਚੱਲਦੇ ਬਣਦੇ ਹੈਗੇ ਆ। ਸੋ ਇਹ ਬਹੁਤ ਧਿਆਨ ਰੱਖਣ ਜੋ ਗੱਲ ਹੈਗੀ ਆ। ਜਿੱਥੇ ਵੀ ਪ੍ਰੋਟੈਸਟ ਕਰਦੇ ਆ, ਜਿੱਥੇ ਵੀ ਕਿਤੇ ਜਾਂਦੇ ਆ, ਬਿਨਾਂ ਕਿਸੇ ਗੱਲ ਤੇ ਕਿਸੇ ਨੂੰ ਟਾਰਗੇਟ ਨਾ ਕਰੋ। ਆਪਣੀ ਜਿਹੜੀ ਗੱਲ ਆ ਉਹ ਜ਼ਰੂਰ ਦੱਸੋ, ਆਰਟੀਕਲ ਜ਼ਰੂਰ ਪੜ੍ਹ ਲਿਓ। ਹੁਣ ਬਹੁਤ ਸਾਰੇ ਆਪਣੇ ਕਈ ਭੈਣ ਭਰਾਵਾਂ ਨੇ ਔਖੇ ਵੀ ਹੋਣਾ ਵੀ ਖਰੇ ਅਸੀਂ ਉਹਨਾਂ ਤੇ ਜਾਣ ਕੇ ਤਵਾ ਲਾ ਰਹੇ ਆ, ਪਰ ਇਹ ਰਿਐਲਿਟੀ ਆ। ਜੋ ਕੁਝ ਉਹ ਸਿੱਖਾਂ ਨੂੰ ਅਮਰੀਕਾ ਕੈਨੇਡਾ 'ਚ ਸ਼ੋਅ ਕਰਨਾ ਚਾਹੁੰਦੇ ਆ, ਜੇ ਆਪਾਂ ਹੀ ਉਹ ਕੰਮ ਕਰ ਰਹੇ ਆ ਤਾਂ ਇਹਦੇ ਵਿੱਚ ਉਹ ਕਾਮਯਾਬ ਹੋ ਰਹੇ ਹੈਗੇ ਆ। ਸੋ ਇਹ ਧਿਆਨ ਰੱਖੋ ਇਸ ਗੱਲ ਦੇ ਵਿੱਚ। ਉਹਨਾਂ ਕੋਲ ਉਹਨਾਂ ਦੀ ਤਾਂ ਮਸ਼ੀਨ ਪ੍ਰੋਪੇਗੈਂਡੇ ਦੀ ਬਹੁਤ ਵੱਡੀ ਆ। ਤੁਸੀਂ ਉਹਨਾਂ ਨੂੰ ਅਸਲਾ ਦਓਗੇ, ਬਰੂਦ ਦਓਗੇ ਤਾਂ ਉਹਨਾਂ ਨੇ ਤਾਂ ਫਿਰ ਉਹ ਦੇਖੋ ਵਰਤਣਾ ਹੀ ਵਰਤਣਾ ਆ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ। ਸੋ ਮਾਈਕਲ ਰੂਬਨ ਇਹ ਹੁਣ ਭਾਰਤ ਦੇ ਨੇੜੇ ਹੋ ਕੇ ਜਿਹੜਾ ਉਹ ਚੱਲ ਰਿਹਾ ਹੈ, ਜਿਸ ਤਰੀਕੇ ਦੇ ਨਾਲ ਇਸਨੇ ਕੀਤਾ ਵੀ ਕੈਨੇਡਾ ਨੂੰ ਸਟੇਟ ਸਪਾਂਸਰ ਆਫ ਟੈਰਰਿਜ਼ਮ ਉਹ ਡਿਕਲੇਅਰ ਕਰੋ, ਤੇ ਉਸ ਦੇ ਨਾਲ ਜਿਹੜਾ ਹੁਣ ਇਹਨੇ ਇਹ ਗੱਲ ਜਿਹੜੀ ਕੀਤੀ ਹੈ ਵੀ ਖਾਲਿਸਤਾਨੀਆਂ ਤੋਂ ਜਿਹੜਾ ਅਮਰੀਕੀਆਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਖਤਰਾ ਆ, ਖਾਸ ਕਰਕੇ ਜਿਹੜੇ ਅਮਰੀਕਾ 'ਚ ਹੀ ਵਸਦੇ ਪੰਜਾਬੀ ਆ, ਸਿੱਖ ਨੇ, ਤੇ ਜਿਹੜੇ ਭਾਰਤੀ ਆ ਉਹਨਾਂ ਨੂੰ ਜਿਹੜਾ ਕਿੱਦਾਂ ਖਤਰਾ। ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰੋਪੇਗੈਂਡਾ ਜਿਹੜਾ ਉਹ ਚਲਾ ਰਹੇ ਆ। ਕਹਿੰਦੇ ਵੀ ਵੈਸਟਰਨ ਵਾਲੇ ਬੜੇ ਨਾਈਵ ਨੇ, ਉਹਨਾਂ ਨੂੰ ਪਤਾ ਹੀ ਨਹੀਂ ਆ ਵੀ ਇਹ ਲੋਕ ਕਿਹੜੇ ਨੇ, ਤੇ ਇਹ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਇਗਨੋਰ ਨਹੀਂ ਜਿਹੜਾ ਕੀਤਾ ਜਾ ਸਕਦਾ। ਸੋ ਤੁਸੀਂ ਇਹ ਦੇਖੋ ਵੀ ਤੁਹਾਡੀਆਂ ਜੜ੍ਹਾਂ ਜਿਹੜੀਆਂ ਉਹ ਕਿੱਥੇ ਕਿੱਥੇ ਤੱਕ ਵੱਢਣ ਦੇ ਲਈ ਕਿੰਨੀਆਂ ਹੱਥਾਂ ਦੇ ਵਿੱਚ ਉਹਨਾਂ ਨੇ ਦਾਤੀਆਂ ਫੜਾਈਆਂ ਹੈ, ਤੇ ਤੁਸੀਂ ਜਿਹੜੀਆਂ ਦਾਤੀਆਂ ਫੜ ਕੇ ਆਪਣਿਆਂ ਦੇ ਪੈਰ ਆਪ ਵੱਢਣ ਜਿਹੜੇ ਆ ਉਹ ਲੱਗੇ ਹੋਏ ਆ। ਸ਼ਾਬਾਸ਼ੇ ਆ ਤੁਹਾਡੇ, ਕੁਛ ਨਹੀਂ ਹਾਲ। ਇਹੀ ਬੰਦਾ ਫਿਰ ਅਖੀਰ ਦੇ ਵਿੱਚ ਜਿਹੜਾ ਤੁਸੀਂ ਕਹਿ ਸਕਦੇ ਇਹਨਾਂ ਨੂੰ ਭਾਈ ਇਹ ਸਿਰ ਜੋੜੋ, ਸਿਰ ਫਸਾਉਣ ਵਾਲੀ ਗੱਲ ਨਾ ਕਰਿਆ ਕਰੋ ਜੀ। ਸੋ ਇਹਦਾ ਮਤਲਬ ਇਹ ਆ ਵੀ ਤੁਸੀਂ ਜਿਹੜੇ ਲੋਕ ਜਾਂ ਜੇ ਅਮਰੀਕਾ ਕੈਨੇਡਾ ਫਾਈਵ ਆਈਜ਼ ਦੀਆਂ ਸਰਕਾਰਾਂ ਤੁਹਾਡੇ ਨਾਲ ਸਿੰਪਥੀ ਰੱਖ ਰਹੀਆਂ ਹੈਗੀਆਂ, ਤੇ ਤੁਸੀਂ ਉਹੀ ਕੰਮ ਕਰੋਗੇ ਵੀ ਜੋ ਇੰਡੀਆ ਦੀ ਸਰਕਾਰ ਚਾਹੁੰਦੀ ਹੈਗੀ ਆ, ਵੀ ਇਹਨਾਂ ਨੂੰ ਵਾਇਲੈਂਟ ਸ਼ੋਅ ਕੀਤਾ ਜਾਵੇ। ਦੇਖੋ ਜੀ ਇਹ ਮੰਦਰਾਂ ਤੇ ਲਿਖਦੇ ਆ, ਹਾਲਾਂਕਿ ਕਿਤੇ ਕੋਈ ਪ੍ਰੂਵ ਨਹੀਂ ਹੋ ਸਕਿਆ, ਪਰ ਉਹਨਾਂ ਨੇ 100 ਵਾਰ ਬਦਨਾਮੀ ਬੋਲਿਆ ਪੂਰੀ ਕੀਤੀ ਝੂਠ ਆ। ਹਰਜੋਤ ਸਿੰਘ ਜੀ, ਸੱਚ ਲੱਗਣ ਲੱਗ ਜਾਂਦਾ। ਇਹੀ ਤਾਂ ਉਹ ਚਾਹੁੰਦੇ ਆ। ਜੀ ਤੁਸੀਂ ਕਿਸੇ ਕੈਂਡੀਡੇਟ ਦਾ ਵਿਰੋਧ ਕਰਨਾ ਵੀ ਇਹ ਹਿੰਦੂ ਹੈਗਾ ਆ, ਇਹ ਜਿਹੜੀ ਆ ਫਿਰ ਸਾਡੇ 'ਚ ਤਾਂ ਉਹਨਾਂ 'ਚ ਕੀ ਫਰਕ ਹੋਇਆ। ਸਾਡੇ ਜਿਹੜੇ ਸਿੱਖ ਆ ਕਿੰਨੇ ਸ਼ਹਿਰਾਂ ਦੇ ਮੇਅਰ ਹੈਗੇ ਆ, ਜੇ ਕੱਲ ਨੂੰ ਕੋਈ ਹੋਰ ਕਮਿਊਨਿਟੀ ਕਹੇ ਵੀ ਨਹੀਂ ਜੀ ਅਸੀਂ ਇਹਦਾ ਵਿਰੋਧ ਹੀ ਇਸ ਕਰਕੇ ਕਰਨਾ ਵੀ ਇਹ ਸਿੱਖ ਆ, ਤੇ ਆਉਣ ਵਾਲੀ ਜਨਰੇਸ਼ਨ ਦੇ ਲਈ ਤੁਸੀਂ ਕੀ ਜਿਹੜਾ ਛੱਡੋਗੇ। ਸੋ ਇਹ ਬਹੁਤ ਸੋਚਣ ਵਾਲੀ ਗੱਲ ਆ, ਖਾਸ ਕਰਕੇ ਜਿਹੜੇ ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਗੁਰੂ ਘਰਾਂ ਦੇ ਵਿੱਚ ਇਨਵੋਲਵ ਹੈਗੇ ਆ। ਬੜੇ ਸਮਝਦਾਰ ਤਰੀਕੇ ਨਾਲ, ਧਿਆਨ ਦੇ ਤਰੀਕੇ ਨਾਲ, ਬਹੁਤ ਡੈਲੀਗੇਟ ਸਮਾਂ ਚੱਲ ਰਿਹਾ ਇਸ ਵੇਲੇ, ਬੜੇ ਧਿਆਨ ਨਾਲ ਚੱਲਣ ਦੀ ਗੱਲ ਆ। ਇੱਕ ਮਾੜੀ ਜਿਹੀ ਵੀ ਇਨਸੀਡੈਂਟ ਹੋ ਗਈ, ਪੂਰੇ ਦਾ ਪੂਰਾ ਜਿਹੜਾ ਮੀਡੀਆ ਆ ਉਹ ਤੁਹਾਡੇ ਉਲਟ ਹੋ ਜਾਣਾ ਆ। ਭਾਰਤ ਦੀ ਸਰਕਾਰ ਦੀ ਪੂਰੀ ਕੋਸ਼ਿਸ਼ ਆ। ਪਿਛਲੇ ਦਿਨਾਂ ਦੇ ਵਿੱਚ ਜਦੋਂ ਹੀ ਕੈਨੇਡਾ ਵਾਲਿਆਂ ਨੇ ਡਿਪਲੋਮੈਟ ਕੱਢੇ ਸੀ, ਇੰਨਾ ਰੌਲਾ ਹੋਇਆ ਸੀ, ਕਿੰਨੀਆਂ ਫਲਾਈਟਾਂ ਉਹਨਾਂ ਨੇ ਕਹਿਤਾ ਜੀ ਉਹਨਾਂ 'ਚ ਬੰਬ ਥ੍ਰੈਟ ਆ, ਹਨਾ। ਲੱਕੜੀ ਉਹ ਬੰਦੇ ਫੜੇ ਗਏ ਵੀ ਕਿਹੜੇ ਸੀ, ਨਹੀਂ ਤਾਂ ਉਹਨਾਂ ਨੇ ਕੋਈ ਕਸਰ ਨਹੀਂ ਛੱਡਣੀ ਸੀ। ਭਾਰਤ ਦੇ ਵਿੱਚ ਹੀ ਰਹਿੰਦੇ, ਉੱਥੋਂ ਹੀ ਜਿਹੜੇ ਉਹ ਧਮਕੀਆਂ ਦੇ ਰਹੇ ਸੀਗੇ ਉਹਦੀਆਂ, ਦੇਖ ਲਓ। ਸੋ ਬਿਲਕੁਲ ਬਹੁਤ ਧਿਆਨ ਨਾਲ ਚੱਲਣ ਦੀ ਗੱਲ ਆ। ਕੱਲਾ ਹੁਣ ਹਿੰਦੂ ਅਮਰੀਕਨ ਫਾਊਂਡੇਸ਼ਨ ਨਹੀਂ, ਹੁਣ ਉਹ ਦੂਸਰੇ ਪਾਸੇ ਵੀ ਹੋ ਗਿਆ। ਸਾਡਾ ਐਜ਼ ਏ ਮੀਡੀਆ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਦੇਣਾ ਫਰਜ਼ ਆ, ਵੀ ਕੀ ਸਿੱਖਾਂ ਨੂੰ ਸੋਚਣਾ ਚਾਹੀਦਾ, ਜਿਹੜਾ ਜਿੰਨੀ ਕੁ ਸਾਨੂੰ ਅਕਲ ਰੱਬ ਨੇ ਦਿੱਤੀ ਆ ਉਹਦੇ ਹਿਸਾਬ ਨਾਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ। ਬਾਕੀ ਤੁਸੀਂ ਸਾਰਿਆਂ ਨੇ ਸੋਚਣਾ ਹੈ ਵੀ ਕਿਤੇ ਇਦਾਂ ਦੀ ਇਨਸੀਡੈਂਟ ਨਾ ਹੋ ਜਾ ਜਿਹ 'ਚ ਸਾਰੀ ਕੌਮ ਨੂੰ ਜਿਹੜਾ ਨਮੋਸ਼ੀ ਦੇਖਣੀ ਪਵੇ।
ਇਹ ਸਿਚੁਏਸ਼ਨ ਬਣਦੀ ਬਹੁਤ ਆ। ਬਹੁਤ ਵਾਰ ਮੁਜ਼ਾਹਰਿਆਂ ਦੇ ਵਿੱਚ ਜੰਗ ਬੱਚੇ ਹੁੰਦੇ ਆ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਐਵੇਂ ਪੰਪ ਦੇ ਕੇ ਕਿਸੇ ਦੇ ਗਲ ਪਵਾ ਦਿਓ ਤੇ ਮੁੜ ਕੇ ਫਿਰ ਉਹ ਸਾਰਾ ਜਿਹੜਾ ਮੀਡੀਆ ਆ ਉਹ ਸਿੱਖਾਂ ਦੇ ਉਲਟ ਹੋ ਜਾਏ। ਇਹ ਬਹੁਤ ਧਿਆਨ ਰੱਖਣ ਵਾਲੀ ਗੱਲ ਆ। ਜਿੱਥੇ ਵੀ ਕਿਤੇ ਪ੍ਰੋਟੈਸਟ ਤੇ ਜਾਂਦੇ ਆ, ਕਿਤੇ ਪਟੀਸ਼ਨ ਦੇਣ ਜਾਂਦੇ ਆ, ਸਮਝਦਾਰ ਬੰਦੇ ਜਿਹੜੇ ਆ ਉਹ ਥੋੜੇ ਅੱਗੇ ਰੱਖੋ, ਜਿਹੜੇ ਥੋੜੇ ਗਰਮ ਸੁਭਾਅ ਵਾਲੇ ਬੰਦੇ ਆ ਉਹਨਾਂ ਨੂੰ ਥੋੜਾ ਪਿੱਛੇ ਰੱਖੋ, ਕਿਉਂਕਿ ਇਹ ਜਿਹੜਾ ਮੌਕਾ ਆ ਹੁਣ ਜਿੰਦਾਬਾਦ ਮੁਰਦਾਬਾਦ ਕਰਨ ਦਾ ਨਹੀਂ। ਤੁਸੀਂ ਦੇਖ ਲਓ ਵੀ ਪਿਛਲੇ 1 ਸਾਲ ਦੇ ਵਿੱਚ ਅਗਲਿਆਂ ਨੇ ਚੁੱਪ ਚੁਪੀਤੇ ਤੁਹਾਡੇ ਅਗੇਂਸਟ ਕਿੰਨੀਆਂ ਪੁਲਿਸ ਡਿਪਾਰਟਮੈਂਟਸ, ਕਿੰਨੇ ਸ਼ਹਿਰ, ਕਿੰਨੇ ਡਿਸਟ੍ਰਿਕਟ ਅਟਾਰਨੀਆਂ ਨੂੰ ਕੀ ਕੁਝ ਜਿਹੜੀ ਆ ਗਲਤ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਜਿਹੜਾ ਸਿਖਾਇਆ ਹੈਗਾ। ਤੇ ਜਦੋਂ ਫਿਰ ਇਦਾਂ ਦੀ ਇਨਸੀਡੈਂਟ ਲੋਕਲ ਲੈਵਲ ਤੇ ਹੋਣੀ ਆ ਤੇ ਉਹਨਾਂ ਨੇ ਸੋਚਣਾ ਵੀ ਹਾਂ ਬਿਲਕੁਲ ਜੋ ਸਾਨੂੰ ਦੱਸ ਕੇ ਗਏ ਸੀ ਇਹ ਸਹੀ ਆ। ਸੋ ਇਹ ਬਹੁਤ ਧਿਆਨ ਰੱਖਣ ਜੋ ਗੱਲ ਹੈਗੀ ਆ। ਤੇ ਦੂਸਰੇ ਪਾਸੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਜਿਹੜੇ ਜਗਮੀਤ ਸਿੰਘ MP ਹੈਗੇ, ਮੈਂਬਰ ਪਾਰਲੀਮੈਂਟ, ਉਹਨਾਂ ਨੇ ਜਿਹੜਾ ਸਪੀਕਰ ਆਫ ਹਾਊਸ ਆਫ ਕਾਮਨਸ ਆ ਉਹਨਾਂ ਨੂੰ ਜੋ ਗ੍ਰੈਗ ਫਰਗਸ ਆ ਅੱਜ ਚਿੱਠੀ ਲਿਖੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਰੀਸੈਂਟਲੀ ਜੋ ਕੁਝ ਹੋਮੋਸਾਈਡ, ਐਕਸਟੋਰਸ਼ਨ, ਆਰਗੇਨਾਈਜ਼ ਕ੍ਰਾਈਮ, ਇੰਟਰਫੀਰੈਂਸ ਇਨ ਦਾ ਡੈਮੋਕ੍ਰੈਟਿਕ ਪ੍ਰੋਸੈਸ ਭਾਰਤ ਦੀ ਸਰਕਾਰ ਜਾਂ ਉੱਥੇ ਦੇ ਲੋਕਾਂ ਵੱਲੋਂ ਕੀਤਾ ਗਿਆ ਆ, ਇੱਥੇ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਕੀਤਾ ਗਿਆ, ਉਹਦੇ ਸਬੰਧ ਦੇ ਵਿੱਚ ਉਹ ਕਹਿੰਦੇ ਆ ਵੀ ਪਾਰਲੀਮੈਂਟ ਦੇ ਵਿੱਚ ਡਿਬੇਟ ਹੋਣੀ ਚਾਹੀਦੀ ਆ। ਪਿਛਲੇ ਦਿਨਾਂ 'ਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪੋਜੀਸ਼ਨ ਦੇ ਲੀਡਰ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਹੈਗੇ ਆ ਉਹਨਾਂ ਦੇ ਅਗੇਂਸਟ ਉਹਨਾਂ ਨੇ ਕਿਹਾ ਸੀ ਵੀ ਉਹਨਾਂ ਦੀ ਪਾਰਟੀ ਦੇ ਕਈ ਬੰਦੇ ਜਿਹੜੇ ਆ ਉਹ ਹੋ ਸਕਦਾ ਵੀ ਜਿਹੜੀ ਫੋਰਨ ਗਵਰਨਮੈਂਟ ਆ ਉਹਨਾਂ ਦੇ ਇਨਫਲੂਐਂਸ ਦੇ ਅੰਡਰ ਹੋਣ। ਸੋ ਕੈਨੇਡਾ ਦੇ ਵਿੱਚ ਮਾਹੌਲ ਬਹੁਤ ਜ਼ਿਆਦਾ ਗਰਮਾਇਆ ਆ। ਸੋ ਇਹ ਉਹਨਾਂ ਨੇ ਲੈਟਰ ਲਿਖੀ ਹੈਗੀ ਆ ਵੀ ਸਾਨੂੰ ਓਪਨ ਡਿਬੇਟ ਇਸ ਇਸ਼ੂ ਦੇ ਉੱਤੇ ਕਰਨੀ ਚਾਹੀਦੀ ਹੈਗੀ ਆ। ਰੀਸੈਂਟਲੀ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਪੀਅਰ ਪੋਲੀਵਰ ਆ, ਉਹਦੀਆਂ ਫੋਟੋਆਂ ਸੰਜੇ ਵਰਮਾ ਦੇ ਨਾਲ ਆਈਆਂ, ਜਿਹੜਾ ਹੁਣੇ ਐਕਸਪੈਲ ਕੀਤਾ ਗਿਆ ਹੈਗਾ ਭਾਰਤ ਦਾ ਇਨਵੈਸਟਰ। ਸੋ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਸਿਚੁਏਸ਼ਨ ਬਹੁਤ ਟੈਂਸ ਹੈ ਇਸ ਟਾਈਮ। ਜਿਸ ਤਰ੍ਹਾਂ ਅਮਰੀਕਾ ਵਾਲੇ ਤਾਂ ਚੱਕ ਕੇ ਲਿਆਉਂਦੇ ਨਾ ਵੀ ਪੂਰਾ ਪ੍ਰੂਫ ਦੇ ਕੇ, ਪਰ ਉੱਥੇ ਜਿਹੜੀ ਆ ਸਿਚੁਏਸ਼ਨ ਕਾਫੀ ਜਿਹੜੀ ਆ ਗਰਮਾਈ ਹੋਈ ਆ, ਕਿਉਂਕਿ ਇੰਨੇ ਵੱਡੇ ਲੈਵਲ ਦੇ ਉੱਤੇ ਜਿਹੜੀ ਭਾਰਤ ਦੀ ਸਰਕਾਰ ਆ ਉਹ ਇਨਵੋਲਵ ਸੀ ਉੱਥੇ ਦੇ ਸਿਟੀਜ਼ਨਸ ਦੇ ਅਗੇਂਸਟ ਇਨਫੋਰਮੇਸ਼ਨ ਇਕੱਠੀ ਕਰਨ, ਉਹਨਾਂ ਨੂੰ ਇੰਟੀਮੀਡੇਟ ਕਰਨ, ਉਹਨਾਂ ਨੂੰ ਮਾਰਨ ਦੇ ਵਿੱਚ। ਜੀ ਜੀ ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ, ਮਿਲਾਂਗੇ ਜਿਹੜਾ ਜੀ ਹੁਣ ਅਗਲੀ ਵਾਰ। ਉਦੋਂ ਤੱਕ ਲਈ ਸਭ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ।